ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 8 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਜੇਕਰ ਤੁਸੀਂ ਵੀ ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਬਾਰੇ ਐਪਲੀਕੇਸ਼ਨਸ ਰੀਨਿਊ ਕਰਵਾਉਣਾ ਚਾਹੁੰਦੇ ਹੋ, ਨਵੀਂ ਐਪਲੀਕੇਸ਼ਨ ਕਰਵਾਉਣਾ ਚਾਹੁੰਦੇ ਹੋ, ਤਾਂ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ 65 ਸਾਲ ਤੋਂ ਉੱਤੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਮੈਡੀਕੇਅਰ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਅਤੇ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ, ਕੋਈ ਆ ਰਿਹਾ ਹੈ ਤੁਹਾਡਾ ਸਖਤ ਸੰਬੰਧੀ, ਤੁਸੀਂ ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੀਬਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਦੇ ਨਾਲ ਇੰਡੀਆ ਦਾ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸੇਵਾਵਾਂ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਡਾਟਰ ਆ ਇਵਾਂਕਾ ਟਰੰਪ, ਉਸਨੇ ਨਿਊਯਾਰਕ ਦੇ ਵਿੱਚ ਜੋ ਸਿਵਲ ਫਰਾਡ ਟ੍ਰਾਇਲ ਚੱਲ ਰਿਹਾ ਹੈਗਾ ਆ, ਉਹਦੇ ਵਿੱਚ ਐਜ਼ ਏ ਵਿਟਨੈਸ ਟੈਸਟੀਮਨੀ ਦਿੱਤੀ ਹੈਗੀ ਆ। ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਮਵਾਰ ਨੂੰ ਸਟੈਂਡ ਲਿਆ ਸੀ ਤੇ ਅੱਜ ਉਹਨਾਂ ਦੀ ਜਿਹੜੀ ਡਾਟਰ ਆ ਉਹ ਲੈ ਰਹੀ ਹੈਗੀ ਸਟੈਂਡ ਵਿਟਨੈਸ। $250 ਮਿਲੀਅਨ ਦਾ ਲਾਸੂਟ ਆ। ਨਿਊਯਾਰਕ ਦੇ ਅਟਾਰਨੀ ਜਨਰਲ ਆਫਿਸ ਵੱਲੋਂ ਅਲੈਜ ਕੀਤਾ ਗਿਆ ਕਿ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਕੋ ਡਿਫੈਂਡੈਂਟਸ ਨੇ ਜੋ ਆਪਣੀ ਉਹਨਾਂ ਦੇ ਐਸੈਟਸ ਆ, ਉਹਨਾਂ ਦੀਆਂ ਪ੍ਰਾਪਰਟੀਜ਼ ਆ, ਉਹਨਾਂ ਦੀਆਂ ਪ੍ਰਾਈਸਿਸ ਵਧਾ ਕੇ ਜਿਹੜੇ ਆ ਲੋਨ ਲਏ ਹੈਗੇ ਆ। ਇਹ ਕੇਸ ਸਿਵਲ ਆ, ਕ੍ਰਿਮੀਨਲ ਨਹੀਂ ਹੈਗਾ। ਪਰ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਿਜ਼ਨੈਸਿਸ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਜ਼ਰੂਰ ਕਰਦਾ ਹੈ। ਜੀ ਕੁਝ ਈਮੇਲਸ ਇਸ ਹੁਣ ਅਦਾਲਤ ਵਿੱਚ ਜਿਹੜੀਆਂ ਸਾਹਮਣੇ ਪੇਸ਼ ਹੋਈਆਂ, ਕਹਿੰਦੇ ਇਵਾਂਕਾ ਟਰੰਪ ਨੇ ਪ੍ਰਪੋਜ਼ ਕੀਤਾ ਸੀਗਾ ਵੀ ਜਿਹੜੀ ਨੈਟ ਵਰਥ ਰਿਕੁਆਇਰਮੈਂਟ ਆ ਆਪਣੇ ਪਿਤਾ ਦੇ ਲਈ, ਜਿਹੜੇ ਡਿਊਚ ਬੈਂਕ ਤੋਂ ਲੋਨ ਲੈਣ ਦੇ ਲਈ, ਉਸ ਨੂੰ ਘਟਾ ਕੇ ਜਿਹੜਾ ਉਹ ਪੇਸ਼ ਕੀਤਾ ਜਾਵੇ। ਹਾਲ ਦੀ ਘੜੀ ਜਿਹੜਾ ਇਨਫਲੇਟਡ ਵੈਲਿਊ ਜਿਹੜਾ ਪੈਂਟ ਹਾਊਸ ਅਪਾਰਟਮੈਂਟ ਦਾ, ਉਹਦੇ ਨਾਲੋਂ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਆ। ਇਸ ਨੇ ਆਪਣੇ ਪਿਤਾ ਤੋਂ ਇਸ ਨੂੰ ਲੀਜ਼ ਦੇ ਉੱਤੇ ਲਿਆ ਹੋਇਆ ਸੀਗਾ। ਸੋ ਡਿਊਚ ਬੈਂਕ ਦੇ ਲੋਨਸ ਦੇ ਲਈ ਉਹਦੇ ਕਨੈਕਸ਼ਨ ਨੂੰ ਲੈ ਕੇ ਇਸ ਦੇ ਕੋਲੋਂ ਇਵਾਂਕਾ ਟਰੰਪ ਕੋਲੋਂ ਇਸ ਟਾਈਮ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਹਾਲ ਦੀ ਘੜੀ ਕਹਿੰਦੇ ਵੀ ਕੋਰਟ ਦੇ ਵਿੱਚ ਕਿਸੇ ਵੀ ਕੈਮਰੇਜ਼ ਨੂੰ ਅਲਾਓ ਨਹੀਂ ਕੀਤਾ ਗਿਆ ਹੈਗਾ। ਸੋ ਇਹ ਇੱਕ ਸਿਵਲ ਫਰਾਡ ਦਾ ਜਿਹੜਾ ਕੇਸ ਆ ਟਰੰਪ ਹੁਣਾਂ ਦੇ ਉੱਤੇ ਚੱਲ ਰਿਹਾ ਆ। ਹੋਰ ਵੀ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਕੇਸਿਸ ਆ ਉਹ ਰਾਈਟ ਨਾਓ ਟਰੰਪ ਹੁਣਾਂ ਦੇ ਉੱਤੇ ਚੱਲ ਰਹੇ ਨੇ। ਉਹਨਾਂ ਦੇ ਵੀ ਇਵੈਂਚੁਅਲੀ ਜਿਹੜੇ ਟਰਾਇਲ ਆ ਜਲਦ ਸ਼ੁਰੂ ਜਿਹੜੇ ਉਹ ਹੋ ਸਕਦੇ ਆ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਉਹਨਾਂ ਨੇ ਕਿਹਾ ਆ ਵੀ ਇਵਾਂਕਾ ਟਰੰਪ ਕਿਸੇ ਨਾ ਕਿਸੇ ਤਰੀਕੇ ਟਰੰਪ ਆਰਗੇਨਾਈਜੇਸ਼ਨ ਦੇ ਨਾਲ ਜੁੜੀ ਹੋਈ ਹੈਗੀ ਆ। ਲਟੀਸ਼ੀਆ ਜਿਹੜੀ ਜੇਮਸ ਆ, ਉਹਨਾਂ ਨੇ ਇਹ ਜਿਹੜਾ ਦਾਅਵਾ ਆ ਉਸ ਦੇ ਵਿੱਚ ਕੀਤਾ ਆ। ਕਹਿੰਦੇ ਵੀ ਇਵਾਂਕਾ ਟਰੰਪ ਹੀ ਉਹ ਸ਼ਖਸ ਸੀਗਾ ਇੱਕ ਹਿਸਾਬ ਦੇ ਨਾਲ ਜਿਸ ਨੇ ਇਹ ਲੋਨਸ ਨੂੰ ਨੈਗੋਸ਼ੀਏਟ ਤੇ ਸਿਕਿਉਰ ਕਰਨ ਦੇ ਲਈ ਗੱਲਾਂ ਜਿਹੜੀਆਂ ਕੀਤੀਆਂ ਸੀਗੀਆਂ ਫੇਵਰੇਬਲ ਟਰਮਸ ਦੇ ਉੱਤੇ, ਜਿਹਦੇ ਵਿੱਚ ਇਹਨਾਂ ਨੇ ਗਲਤ ਫਰਾਡੂਲੈਂਟ ਸਟੇਟਮੈਂਟਸ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਦੀਆਂ ਉਸ ਉੱਤੇ ਦਿਖਾ ਕੇ ਲਏ ਆ। ਜੀ ਅਗਲੀ ਖਬਰ ਵੱਲ ਚਲੀਏ। ਕੱਲ ਇਲੈਕਸ਼ਨਸ ਹੋਈਆਂ ਸੀਆਂ ਲਗਭਗ 10 ਸਟੇਟਸ ਦੇ ਵਿੱਚ
ਜੋ ਉਹਨਾਂ ਦੇ ਰਿਜ਼ਲਟਸ ਆ ਰਹੇ ਆ ਉਹਦੇ ਵਿੱਚ ਇਹ ਸ਼ੋ ਹੋ ਰਿਹਾ ਵੀ ਡੈਮੋਕ੍ਰੇਟਸ ਨੇ ਤੇ ਇੰਡੀਪੈਂਡੈਂਟਸ ਨੇ ਤੇ ਕੁਝ ਮੋਡਰੇਟ ਰਿਪਬਲਿਕਨਸ ਨੇ ਜੋ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਇਸ਼ੂ ਜਿਹੜਾ ਆ ਉਹਨਾਂ ਨੇ ਇਸ ਵਾਰ ਅਬੋਰਸ਼ਨ ਰਾਈਟ ਦਾ ਲਿਆ ਹੈਗਾ ਆ। ਸੋ ਇਸ ਇਸ਼ੂ ਨੂੰ ਲੈ ਕੇ ਜੋ ਗਵਰਨਰ ਹੈਨਰੀ ਵੈਸ਼ਰ ਜੋ ਹੈਗੇ ਆ ਕੰਟਕੀ ਦੇ, ਉਹ ਸੈਕੰਡ ਟਰਮ ਦੇ ਲਈ ਜਿੱਤ ਗਏ ਹੈਗੇ ਆ। ਉਹਨਾਂ ਨੇ ਆਪਣੇ ਜਿਹੜੇ ਓਪੋਨੈਂਟ ਰਿਪਬਲਿਕਨ ਕੈਂਡੀਡੇਟ ਸੀ ਉਹਨਾਂ ਨੂੰ ਹਰਾਇਆ ਹੈਗਾ ਆ। ਸਤੰਬਰ ਮਹੀਨੇ ਦੇ ਵਿੱਚ ਕੋਰਟ ਨੇ ਰੋ ਵਰਸਸ ਵੇਡ ਵਾਲਾ ਜੋ ਕੇਸ ਸੀਗਾ ਉਸ ਨੂੰ ਓਵਰਟਰਨ ਕਰ ਦਿੱਤਾ ਸੀ। ਸੋ ਸਾਊਥ ਤੇ ਰਸਟ ਬੈਲਟ ਜੋ ਆ ਉੱਥੇ ਡੈਮੋਕ੍ਰੇਟਸ ਨੇ ਅਬੋਰਸ਼ਨ ਰਾਈਟਸ ਦੇ ਇਸ਼ੂ ਨੂੰ ਅੱਗੇ ਲੈ ਕੇ ਆਂਦਾ ਤੇ ਇਸ ਬੇਸ ਦੇ ਉੱਤੇ ਜੋ ਆ ਉਹ ਇਲੈਕਸ਼ਨਸ ਜਿੱਤ ਗਏ ਹੈਗੇ। ਵਰਜੀਨੀਆ ਦੇ ਵਿੱਚ ਡੈਮੋਕ੍ਰੇਟਸ ਨੇ ਦੋਨੇ ਚੈਂਬਰਸ ਦੇ ਵਿੱਚ ਆਪਣਾ ਜਿਹੜਾ ਕੰਟਰੋਲ ਕਰ ਲਿਆ ਹੈਗਾ। ਪੈਂਸਿਲਵੇਨੀਆ 'ਚ ਡੈਮੋਕ੍ਰੇਟ ਨੇ ਇੱਕ ਸੀਟ ਜਿੱਤੀ ਹੈਗੀ ਆ ਸਟੇਟ ਸੁਪਰੀਮ ਕੋਰਟ ਇਨ ਰੇਸ, ਤੇ ਓਹਾਇਓ ਦੇ ਵਿੱਚ ਵੀ ਜਿਹੜੀ ਆ ਅਬੋਰਸ਼ਨ ਰਾਈਟਸ ਨੂੰ ਲੈ ਕੇ ਉਹ ਕੇਸ ਜਿੱਤ ਗਏ ਹੈਗੇ ਆ। ਓਹਾਇਓ ਦੇ ਵਿੱਚ ਜਿਹੜਾ marijuana ਆ ਉਸ ਨੂੰ ਹੁਣ ਲੀਗਲ ਵੀ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਸੋ ਡੈਮੋਕ੍ਰੇਟਸਾਂ ਨੂੰ ਇਹ ਨਤੀਜਿਆਂ ਤੋਂ ਕੱਲ੍ਹ ਦੇ ਜਿਹੜੇ ਆਏ ਇਲੈਕਸ਼ਨ ਰਿਜ਼ਲਟਸ ਆ ਉਸ ਤੋਂ 2024 ਦੇ ਲਈ ਆਸ ਜਿਹੜੀ ਉਹ ਵੱਧ ਰਹੀ ਆ। ਪਰ ਆਪਾਂ ਕੱਲ੍ਹ ਹੀ ਜਿਹੜਾ ਉਹ ਇੱਕ ਸਰਵੇ ਦੀ ਜਿਹੜੀ ਗੱਲ ਕੀਤੀ ਸੀ, ਪੋਲ ਦੀ ਗੱਲ ਕੀਤੀ ਸੀ, ਜਿਸ ਵਿੱਚ ਟਰੰਪ ਹੁਣੀ ਇਹਨਾਂ ਹੀ ਕਈ ਸਵਿੰਗ ਸਟੇਟਸ ਦੇ ਵਿੱਚ ਲੀਡ ਕਰ ਰਹੇ ਆ ਜੋ ਬਾਈਡਨ ਹੋਣਾ ਨੂੰ ਲੈ ਕੇ। ਸੋ ਜਿਹੜਾ ਅਬੋਰਸ਼ਨ ਦਾ ਮੁੱਦਾ ਆ ਉਹ ਡੈਮੋਕ੍ਰੇਟਸ ਦੇ ਲਈ ਕਾਫੀ ਇੰਪੋਰਟੈਂਟ ਕਹਿੰਦੇ ਵੀ ਨਜ਼ਰ ਆ ਰਿਹਾ ਆ। ਉਸਨੇ ਇਹਨਾਂ ਨੂੰ ਕਾਫੀ ਜ਼ਿਆਦਾ ਜਿੱਤਾਂ ਜਿਹੜੀਆਂ ਇਸ ਟਾਈਮ ਦਵਾਈਆਂ ਹੈਗੀਆਂ। ਸੋ ਸਮਹਾਓ ਇਦਾਂ ਲੱਗ ਰਿਹਾ ਵੀ ਜਿਹੜੀਆਂ ਔਰਤਾਂ ਦੇ ਨਾਲ ਇਹ ਉਹਨਾਂ ਦੇ ਮਸਲੇ ਨੂੰ ਜਿਹੜਾ ਉਹ ਉਛਾਲ ਕੇ ਕਹਿ ਲਓ ਵੀ ਉਸ ਨੂੰ ਮੋਹਰੇ ਜਿਹੜਾ ਉਹ ਲਿਆ ਕੇ ਉਹਨਾਂ ਨੂੰ ਲੱਗ ਰਿਹਾ ਵੀ ਇਹਦੇ ਨਾਲ ਆਪਾਂ ਨੂੰ ਜਿਹੜਾ ਉਹ ਫਾਇਦਾ ਹੋਵੇਗਾ। ਐਂਡੀ ਬਸ਼ਾਰ ਕਿਉਂਕਿ ਕੈਂਟਕੀ ਕੱਲੀ ਡੀਪ ਰੈੱਡ ਸਟੇਟ ਨਹੀਂ, ਬੀਟ ਰੈੱਡ ਸਟੇਟ ਵੀ ਉਸ ਨੂੰ ਕਹਿ ਦਿੱਤਾ ਜਾਂਦਾ। ਜਦੋਂ ਆਪਾਂ ਚਕੰਦਰ ਫੜਦੇ ਜਦੋਂ ਲਾਲ ਰੰਗ ਹੱਥ ਨੂੰ ਲੱਗ ਜਾਂਦਾ ਨਾ, ਉੱਦਾਂ ਦੀ ਸਟੇਟ ਕੈਂਟਕੀ ਮੰਨੀ ਜਾਂਦੀ ਆ। ਇਹਨਾਂ ਦਾ ਜਿਹੜਾ ਓਪੋਨੈਂਟ ਸੀਗਾ ਉਹ ਕੋਈ ਹੋਰ ਨਹੀਂ, ਸੈਨੇਟ ਦਾ ਜਿਹੜਾ ਮਾਈਨੋਰਟੀ ਲੀਡਰ ਹੈਗੇ ਨੇ ਮਿਚ ਮੈਕੋਨਲ, ਉਹਨਾਂ ਦਾ ਜਵਾਈ ਆ। ਸੋ ਉਸ ਨੂੰ ਜਿਹੜਾ ਉਹ ਹਰਾਇਆ, ਉਹ ਅਟਰਨੀ ਜਨਰਲ ਵੀ ਉੱਥੇ ਰਹਿ ਚੁੱਕੇ ਆ। ਸੋ ਉਸ ਨੂੰ ਜਿਹੜਾ ਉਹਨਾਂ ਨੇ ਹਰਾਇਆ, ਦੂਜੀ ਟਰਮ ਜਿਹੜੀ ਆ ਉਹ ਆਈ ਆ। ਜਿਹੜਾ ਯੰਗਕਿਨ ਸੀਗਾ ਉਹ ਕਹਿੰਦੇ ਵੀ ਪੋਲੀਟੀਕਲ ਸੀਨਸ ਦੇ ਵਿੱਚ ਥੋੜ੍ਹੇ ਚਿਰ ਪਹਿਲਾਂ ਹੀ ਜਿਹੜਾ ਆਇਆ ਸੀਗਾ ਤੇ ਹੁਣ ਉਸ ਦੀ ਜਿਹੜੀ ਉੱਥੇ ਹਾਰ ਹੋਈ ਆ। ਹੁਣ ਕਹਿੰਦੇ ਵੀ ਇਸ ਵਾਰੀ ਟਰਾਈ ਕਰਨਗੇ ਵਰਜੀਨੀਆ ਗਵਰਨਮੈਂਟ ਦੇ ਵਿੱਚ ਜਿਹੜਾ ਰਿਪਬਲਿਕਨ ਕੰਟਰੋਲ ਕਰਨ ਦੀ, ਉਹ ਉਹਨਾਂ ਦੀ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਕਾਫੀ ਪਿੱਛੇ ਨੂੰ ਜਿਹੜਾ ਉਹ ਚਲੇ ਗਏ ਹੈਗੇ। ਕਿਉਂਕਿ ਹੁਣੇ ਜਿੱਦਾਂ ਤੁਸੀਂ ਦੱਸ ਕੇ ਹਟੇ ਆ, ਦੋਨੋਂ ਹੀ ਪਾਸੇ ਉਹਨਾਂ ਨੂੰ ਡੈਮੋਕ੍ਰੇਟਸ ਨੂੰ ਜਿਹੜੀ ਉੱਥੇ ਜਿੱਤ ਪ੍ਰਾਪਤ ਹੋ ਗਈ ਹੈਗੀ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਸਿਨਾਰੀਓ ਪੋਲੀਟੀਕਲ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਆ ਪੰਜਾਬ ਦੀ ਵੀ ਸੋਸ਼ਲ ਮੀਡੀਆ ਤੇ ਹੋਰ ਮੁੱਦਾ ਹੁੰਦਾ ਆ ਤੇ ਰਿਐਲਿਟੀ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਹੋਰ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ, ਕੁਛ ਉੱਦਾਂ ਦਾ ਹੀ ਦੇਖਣ ਨੂੰ ਜਿਹੜਾ ਇਹ ਮਿਲ ਰਿਹਾ ਹੈਗਾ ਆ ਅੱਜ ਦੀਆਂ ਜਿਹੜੀਆਂ ਕੱਲ੍ਹ ਦੀਆਂ ਹੋਈਆਂ ਇਲੈਕਸ਼ਨਸ ਆ ਉਸ ਦੇ ਵਿੱਚ। ਅਗਲੀ ਗੱਲ ਕਰਦੇ ਜਾਈਏ, ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਹੈ, ਉਹਨਾਂ ਨੇ ਉਹ ਜਿਹੜਾ ਆਪਣਾ ਰੈਜ਼ੋਲੂਸ਼ਨ ਸੀਗਾ ਰਸ਼ੀਦਾ ਤਾਲਿਬ ਨੂੰ ਸੈਂਸ਼ਰ ਕਰਨ ਦਾ, ਉਸ ਨੂੰ ਵਾਪਸ ਲੈ ਲਿਆ ਹੈਗਾ। ਉਹਨੇ ਪੁੱਲ ਆਊਟ ਕਰ ਲਿਆ। ਹਾਊਸ ਨੇ ਇਵੈਂਚੁਅਲੀ ਇੱਕ ਹੋਰ ਮੈਜਰ ਉਸ ਨੂੰ ਅਪਰੂਵ ਕਰ ਦਿੱਤਾ ਸੀਗਾ ਤਾਲਿਬ ਨੂੰ ਸੈਂਸ਼ਰ ਕਰਨ ਦਾ 188 ਦੇ ਮੁਕਾਬਲੇ 234 ਵੋਟਾਂ ਦੇ ਨਾਲ, ਜਿਸ ਦੇ ਵਿੱਚ 22 ਡੈਮੋਕ੍ਰੇਟਸ ਨੇ ਆਪਣੀ ਜਿਹੜੀ ਕੁਲੀਗ ਆ ਸਾਥੀ ਡੈਮੋਕ੍ਰੇਟ ਰਸ਼ੀਦਾ ਤਾਲਿਬ ਆ ਉਸ ਨੂੰ ਸੈਂਸ਼ਰ ਕਰਨ ਦੀ ਗੱਲ ਆਖੀ। 4 ਰਿਪਬਲਿਕਨਸ ਨੇ ਇਸ ਦੇ ਉਲਟ ਜਿਹੜੀ ਉਹ ਵੋਟ ਪਾਈ ਹੈ। ਗ੍ਰੀਨ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਉਹਨੇ ਰੈਜ਼ੋਲੂਸ਼ਨ ਇਸ ਲਈ ਵਾਪਸ ਲਿਆ ਆ ਵੀ ਕਿਉਂਕਿ ਇੱਕ ਹੋਰ ਰੈਜ਼ੋਲੂਸ਼ਨ ਦੇ ਨਾਲ ਉਹ ਕੰਪੀਟ ਨਹੀਂ ਕਰਨਾ ਚਾਹੁੰਦੀ ਹੈਗੀ। ਕਹਿੰਦੇ ਵੀ ਮੈਂ ਲੀਡਰਸ਼ਿਪ ਦਾ ਪਾਰਟ ਨਹੀਂ ਆ, ਨਾ ਹੀ ਮੈਂ ਸਪੀਕਰ ਆ, ਨਾ ਹੀ ਮੈਂ ਮੈਜੋਰਟੀ ਲੀਡਰ ਆ, ਨਾ ਮੈਂ ਵਿਪ ਆ, ਤੇ ਮੈਂ ਇੱਦਾਂ ਦੀ ਚੀਜ਼ ਦੇ ਵਿੱਚ ਕੋਈ ਹਿੱਸਾ ਨਹੀਂ ਲਊਂਗੀ ਪਹਿਲੋਂ ਕਿਉਂਕਿ ਮੈਂ ਵੀ ਕੰਪੀਟ ਜਿਹੜਾ ਆ ਉਹ ਸੈਂਸਰ ਰੈਜ਼ੋਲੂਸ਼ਨ ਆ ਉਹ ਕਰਨਾ ਪਵੇ। ਸੋ ਇਹ ਜਿਹੜਾ ਕੰਪੀਟਿੰਗ ਸੈਂਸਰ ਰੈਜ਼ੋਲੂਸ਼ਨ ਸੀ ਉਹਨਾਂ ਦੇ ਜਾਰਜੀਆ ਦੇ ਸਾਥੀ ਰਿਪਰੈਜ਼ੈਂਟੇਟਿਵ ਰਿਚ ਮੈਕੋਰਮਿਕ ਰਿਪਬਲਿਕਨ ਪਾਰਟੀ ਵੱਲੋਂ ਜਿਹੜਾ ਉਹਨਾਂ ਨੇ ਲਿਆਂਦਾ ਸੀਗਾ। ਚੈਂਬਰ ਨੇ ਪਹਿਲਾਂ ਇੱਕ ਡੈਮੋਕ੍ਰੇਟਾਂ ਦੇ ਦੁਆਰਾ ਲਿਆਂਦਾ ਗਿਆ ਜਿਹੜਾ ਮੋਸ਼ਨ ਸੀਗਾ
ਇਸ ਰੈਜ਼ੋਲੂਸ਼ਨ ਨੂੰ ਕਿਲ ਕਰਨ ਦੇ ਲਈ ਉਸ ਨੂੰ ਹਰਾ ਦਿੱਤਾ ਸੀਗਾ। ਜੀ ਅਗਲੀ ਖਬਰ ਮੈਂ ਚਲੀਏ ਜੋ ਲਾਸ ਐਂਜਲਸ ਤੋਂ ਆ ਰਹੀ ਆ, ਬੜੀ ਮਾੜੀ ਖਬਰ ਆ। ਕਹਿੰਦੇ ਪਈ 4 ਲਾਸ ਐਂਜਲਸ ਦੇ ਜੋ ਸ਼ੈਰਿਫ ਦੇ ਆਫੀਸ਼ੀਅਲਸ ਆ ਉਹਨਾਂ ਦੀਆਂ ਬੋਡੀਆਂ ਲੱਭੀਆਂ ਹੈਗੀਆਂ ਵੱਖ-ਵੱਖ ਏਰੀਏ ਤੋਂ। ਕਹਿੰਦੇ ਪਈ ਐਪਰੈਂਟ ਉਹਨਾਂ ਨੇ ਸੁਸਾਈਡ ਕੀਤਾ ਹੈਗਾ। ਐਲਏ ਕਾਉਂਟੀ ਦੇ ਸ਼ੈਰਿਫ ਰਾਬਰਟ ਲੂਨਾ ਨੇ ਦੱਸਿਆ ਕਿ ਇਸ ਨੇ ਪੂਰੀ ਜਿਹੜੀ ਲਾ ਐਨਫੋਰਸਮੈਂਟ ਆ ਲਾਸ ਐਂਜਲਸ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਹਿਲਾ ਕੇ ਰੱਖ ਦਿੱਤਾ ਹੈਗਾ। ਜਿਨ੍ਹਾਂ ਲੋਕਾਂ ਦੀ ਡੈਥ ਹੋਈ ਆ ਉਹਨਾਂ ਦੇ ਵਿੱਚ ਇੱਕ ਰਿਟਾਇਰਡ ਲਾਸ ਐਂਜਲਸ ਦਾ ਜੋ ਪੁਲਿਸ ਆਫੀਸਰ ਹੈਗਾ ਆ, ਉਸ ਦੀ ਜਿਹੜੀ ਬੋਡੀ ਹੈਗੀ ਆ ਵੈਲੈਂਸੀਆ ਦੇ ਵਿੱਚ ਜੋ ਟਾਊਨ ਆ 10:30 ਵਜੇ ਦੇ ਕਰੀਬ ਕੱਲ ਲੱਭੀ ਹੈਗੀ ਆ। ਸੈਕੰਡ ਜੋ ਮੌਤ ਹੋਈ ਹੈਗੀ ਆ ਉਹ ਲੈਨਕਾਸਟਰ ਦੇ ਵਿੱਚ 12:30 ਵਜੇ ਦੇ ਕਰੀਬ, ਤੇ ਤੀਜੀ ਜਿਹੜੀ ਆ ਸ਼ਾਮ ਨੂੰ 5:40 ਤੇ ਸਟੀਵਨਸਨ ਰੈਂਚ ਜੋ ਹੈਗਾ ਆ। ਤੇ ਡਿਟੈਕਟਿਵਸ ਨੇ ਚੌਥੀ ਬੋਡੀ ਜਿਹੜੀ ਆ ਉਹ 7:30 ਵਜੇ ਸਿਟੀ ਆਫ ਪਮੋਨਾ ਦੇ ਵਿੱਚ ਲੱਭੀ ਹੈਗੀ ਆ। ਐਲਏ ਕਾਉਂਟੀ ਦੇ ਸ਼ੈਰਿਫ ਰਾਬਰਟ ਲੂਨਾ ਨੇ ਦੱਸਿਆ ਵੀ ਅਸੀਂ ਇਹਨਾਂ ਮੌਤਾਂ ਤੋਂ ਪੂਰੀ ਤਰ੍ਹਾਂ ਜਿਹੜੇ ਆ ਸਟਨ ਹੋ ਗਏ ਆ ਵੀ ਇਹ ਕਾਰਨ ਕੀ ਆ, ਵੀ ਜਿਹੜਾ ਸਾਡੇ ਕੋਲੀਗਸ ਹੈਗੇ ਆ ਅਸੀਂ ਉਹਨਾਂ ਨੂੰ ਕਿਉਂ ਨਹੀਂ ਸਮਝ ਸਕੇ ਵੀ ਉਹਨਾਂ ਦੀਆਂ ਕੀ ਜਿਹੜੀਆਂ ਪ੍ਰੋਬਲਮ ਹੈਗੀਆਂ। 2 ਵਿਕਟਮ ਤਾਂ ਇਦਾਂ ਦੇ ਆ ਜਿਨ੍ਹਾਂ ਨੇ ਲਾਸ ਐਂਜਲਸ ਟਾਈਮਸ ਦੇ ਮੁਤਾਬਕ 25 ਸਾਲ ਦਾ ਉਹਨਾਂ ਦਾ ਕੈਰੀਅਰ ਹੈਗਾ ਪੁਲਿਸ 'ਚ। ਇੱਕ ਵੈਟਰਨ ਕਮਾਂਡਰ ਡੈਰਨ ਹੈਰਿਸ ਤੇ ਰਿਟਾਇਰਡ ਸਰਜੈਂਟ ਗ੍ਰੈਗ ਹੌਲੈਂਡ। ਤੇ ਕਹਿੰਦੇ ਵੀ ਜਿਹੜੇ ਇਸ਼ੂ ਆ ਪੁਲਿਸ ਦੇ, ਖਾਸ ਕਰਕੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਜਾਂ ਪੁਲਿਸ ਕਰਦੇ, ਉਹਨਾਂ ਦੇ ਬਹੁਤ ਸਾਰੇ ਆ। ਡਿਪਰੈਸ਼ਨ ਜਿਹੜਾ ਮੇਨ ਰੀਜ਼ਨ ਹੈਗਾ, ਜਿਹੜੇ ਵੱਖ-ਵੱਖ ਲੋਕਾਂ ਦੇ ਨਾਲ ਡੀਲ ਕਰਨਾ, ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ, ਪਲੱਸ ਉਹਨਾਂ ਦੀਆਂ ਜਿਹੜੀਆਂ ਘਰਾਂ ਦੀਆਂ ਪ੍ਰੋਬਲਮ ਹੈਗੀਆਂ ਆ, ਆਇਡੈਂਟੀਟੀ ਦੇ ਲਈ ਸਟਰਗਲ ਕਰਨਾ, ਫਾਈਨਾਂਸਿਸ, ਰਿਲੇਸ਼ਨਸ਼ਿਪ ਪ੍ਰੋਬਲਮਸ, ਐਡਿਕਸ਼ਨ ਟੂ ਪੇਨ ਮੈਡੀਸਨ, ਐਡਿਕਸ਼ਨ ਟੂ ਅਲਕੋਹਲ। ਕਹਿੰਦੇ ਵੀ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਆ ਪੁਲਿਸ ਡਿਪਾਰਟਮੈਂਟ ਜੋ ਕੰਮ ਕਰਦੇ ਹੈਗੇ ਆ EMPLOYEE, ਉਹਨਾਂ ਕਈ ਲੋਕਾਂ ਦੇ ਵਿੱਚ ਹੈਗੀਆਂ ਆ। ਲੌਰਾ ਲਿੰਡਰ ਇੱਕ ਫਾਊਂਡਰ ਹੈਗੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਕਸਕਲੂਸਿਵਲੀ ਫਸਟ ਰਿਸਪੌਂਡਰਸ ਦੇ, ਤੇ ਮਦਰ ਇਨ ਲਾ ਹੈਗੇ ਇੱਕ ਸਾਬਕਾ ਐਲਏ ਦੇ SAD ਆਫੀਸਰ ਦੇ, ਤੇ ਜਿਸ ਨੇ ਆਪਣੀ ਜਿਹੜੀ ਆ ਲਾਈਫ ਸੁਸਾਈਡ ਦੇ ਵਿੱਚ ਲੈ ਲਈ ਸੀ। ਉਸਨੇ ਇਹ ਕਿਹਾ ਵੀ ਜਿਹੜੀਆਂ ਹਰ ਰੋਜ਼ ਦੀਆਂ ਰਿਸਪੌਂਸਿਬਿਲਿਟੀਜ਼ ਆ ਪੁਲਿਸ ਵਾਲਿਆਂ ਦੇ ਉੱਤੇ, ਇਹ ਉਹਨਾਂ ਦੇ ਲਾਈਫ ਨੂੰ ਜਿਹੜਾ ਆ ਬਹੁਤ ਉਹਨਾਂ ਦੇ ਵੈਲਬੀਇੰਗ ਦੇ ਲਈ ਅਫੈਕਟ ਕਰ ਰਹੀਆਂ ਹੈਗੀਆਂ। ਜੋ ਤੁਸੀਂ ਡੇਲੀ ਦੇਖ ਰਹੇ ਆ, ਤੁਸੀਂ ਕਹਿੰਦੇ ਸੋਚ ਨਹੀਂ ਸਕਦੇ ਵੀ ਉਹ ਕਿਹੜੇ ਜਿਹੜੇ ਇਨਸੀਡੈਂਟਸ ਆ ਕਿੱਦਾਂ ਉਹਨਾਂ ਦੇ ਥਰੂ ਜਾ ਰਹੇ ਹੋ। ਆਪਾਂ ਦੇਖਦੇ ਹੀ ਅੱਜ ਕੱਲ੍ਹ ਮੈਂਟਲ ਹੈਲਥ ਦਾ ਬਹੁਤ ਵੱਡਾ ਇਸ਼ੂ ਆ, ਹੋਮਲੈਸਨੈਸ, ਹੋਰ ਉਹਨਾਂ ਨੂੰ ਕਿੱਦਾਂ ਦੇ ਜਿਹੜੇ ਲੋਕ ਆ ਉਹ ਟੱਕਰਦੇ ਆ, ਤੇ ਉਹਨਾਂ ਦੇ ਉੱਤੇ ਵੀ ਆਫਟਰ ਆਲ ਤਾਂ ਪੁਲਿਸ ਵਾਲੇ ਵੀ ਜਿਹੜੇ ਆ ਆਪਣੇ ਆਂਗੇ ਇਨਸਾਨ ਹੀ ਆ, ਉਹਨਾਂ ਦੇ ਉੱਤੇ ਜਿਹੜਾ ਇਹ ਟੋਲ ਬਹੁਤ ਹੁੰਦਾ ਹੈਗਾ। ਸੋ ਇਸ ਨੂੰ ਰੈਫਰੈਂਸ ਕਰਦੇ ਹੋਏ ਜੋ ਐਲਏ ਦੇ ਸ਼ੈਰਿਫ ਹੈਗੇ ਆ, ਉਹਨਾਂ ਨੇ ਦੱਸਿਆ ਆ ਵੀ ਸਾਨੂੰ ਜਿਹੜੇ ਆ ਸਾਰੇ ਹੀ ਜਿਹੜੇ ਸਾਡੀ ਫੋਰਸ ਆ ਇੱਕ ਦੂਜੇ ਨਾਲ ਗੱਲ ਕਰਕੇ ਉਹਨਾਂ ਦੇ ਨਾਲ ਹੈਲਪ ਕਰਨੀ ਚਾਹੀਦੀ ਆ। ਸਾਈਕੋਲੋਜੀਕਲ ਸਰਵਿਸਿਜ਼, ਹੈਲਥ ਸਪੋਰਟ ਯੂਨਿਟ, ਸਾਰੇ ਹੀ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਜਿੰਨੇ ਵੀ EMPLOYEES ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਆ। ਹਜੇ ਪਿਛਲੇ ਸਤੰਬਰ 16 2023 ਨੂੰ ਇੱਕ ਡਿਪਟੀ ਸ਼ੈਰਿਫ ਰਾਇਨ ਨੇ ਆਪਣੇ ਆਪ ਨੂੰ ਜਿਹੜਾ ਆ ਗੋਲੀ ਮਾਰ ਲਈ ਸੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੈਕਸਸ ਦੇ ਵੋਟਰਸ ਨੇ ਉੱਥੇ ਇੱਕ ਨਵੀਂ ਅਮੈਂਡਮੈਂਟ ਹਾਊਸ ਨੂੰ ਅਪਰੂਵ ਕੀਤਾ ਹੈ, ਜਿਸ ਦੇ ਨਾਲ ਬਿਲੀਅਨਸ ਆਫ ਡਾਲਰ ਗੈਸ ਪਾਵਰਡ ਪਲਾਂਟ ਦੇ ਵੱਲ ਨੂੰ ਜਿਹੜੇ ਆ ਉਹ ਲਗਾਏ ਜਾਣਗੇ। ਟੈਕਸਸ ਦੇ ਵੋਟਰਸ ਨੇ ਜਿਹੜੀ ਆ ਇਸ ਨੂੰ ਹਾਮੀ ਜਿਹੜੀ ਉਹ ਭਰ ਦਿੱਤੀ ਆ। ਇਹ ਹੁਣ ਜਿਹੜਾ ਫੰਡ ਆ ਤਕਰੀਬਨ 7.2 ਬਿਲੀਅਨ ਡਾਲਰ ਦਾ ਹੋਊਗਾ। ਇਹ ਲੋ ਇੰਟਰਸਟ ਲੋਨਸ ਹੋਣਗੇ ਜਿਹੜੇ ਕੰਸਟਰਕਸ਼ਨ ਦੇ ਲਈ ਉਪਲਬਧ ਕਰਾਏ ਜਾਣਗੇ ਗੈਸ ਫਿਊਲ ਪਾਵਰ ਪਲਾਂਟਸ ਦੇ ਲਈ। ਜਿਹੜੀ ਟੈਕਸਸ ਦੀ ਪਾਵਰ ਗ੍ਰਿਡ ਆ ਉਹ ਪੂਰੀ ਮੁਲਕ ਦੀ ਪਾਵਰ ਗ੍ਰਿਡ ਦੇ ਨਾਲੋਂ ਵੱਖਰੀ ਆ, ਉਸ ਦੇ ਨਾਲ ਜੁੜੀ ਨਹੀਂ ਹੋਈ। ਜਦੋਂ ਰੀਸੈਂਟਲੀ ਕੁਝ ਸਾਲ ਪਹਿਲਾਂ ਬਹੁਤ ਜ਼ਿਆਦਾ ਠੰਡ ਅਚਨਚੇਤੇ ਆ ਗਈ ਸੀ ਉੱਥੇ, ਉਦੋਂ ਜਿਹੜੀ ਅਰਕੌਟ ਆ ਉਹ ਜਿਹੜੀ ਗ੍ਰਿਡ ਆ ਉਹਨਾਂ ਦੇ ਦੁਆਰਾ ਚਲਾਈ ਜਾਂਦੀ, ਉਹ ਫੇਲ ਹੋ ਗਈ ਸੀ, ਤੇ 50 ਤੋਂ ਵੱਧ ਲੋਕਾਂ ਦੀ ਉਦੋਂ ਜਾਨ ਚਲੀ ਗਈ ਸੀ ਠੰਡ ਦੇ ਜਿਹੜਾ ਉਹ ਕਰਕੇ। ਕਹਿੰਦੇ ਵੀ ਹੁਣ
ਇਹਦੇ ਜਿਹੜੇ ਵੋਟਰਸ ਨੇ ਅਪਰੂਵ ਕੀਤਾ ਹੈ ਵੀ ਟੈਕਸਸ એનર્ਜੀ ਫੰਡ ਆ ਉਸ ਦੀ ਕ੍ਰੀਏਸ਼ਨ ਜਿਹੜੀ ਉਹ ਹੋਊਗੀ ਤੇ ਕਹਿੰਦੇ ਵੀ ਇਸ ਨੂੰ 35 ਦੇ ਮੁਕਾਬਲੇ 65 ਜਿਹੜੀ ਉਹ ਵੋਟਾਂ ਦੇ ਨਾਲ 65% ਵੋਟਾਂ ਜਿਹੜੀਆਂ ਇਸ ਦੇ ਹੱਕ ਦੇ ਵਿੱਚ ਗਈਆਂ ਆ ਤੇ 95% ਵੋਟਾਂ ਹੁਣ ਤੱਕ ਉੱਥੇ ਕਾਊਂਟ ਹੋ ਚੁੱਕੀਆਂ ਹੈ। ਇਸ ਫੰਡ ਦੇ ਨਾਲ 1.8 ਬਿਲੀਅਨ ਡਾਲਰ ਜਿਹੜਾ ਆ ਉਹ ਹੋਰ ਰੱਖਿਆ ਜਾਊਗਾ ਜਿਹੜਾ ਕਿ ਬੈਕਅਪ ਪਾਵਰ ਦੇ ਲਈ ਆ। ਨਾਲ ਹੀ ਜਿਹੜਾ 1 ਬਿਲੀਅਨ ਡਾਲਰ ਦੀਆਂ ਜਿਹੜੀਆਂ ਗ੍ਰਾਂਟਸ ਆ ਪਾਵਰ ਇਨਫਰਾਸਟ੍ਰਕਚਰ ਆ ਉਸ ਦੇ ਲਈ ਵੀ ਰੱਖੀਆਂ ਜਾਣਗੀਆਂ। ਜੀ ਅਗਲੀ ਖਬਰ ਵਿੱਚ ਚਲੀਏ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ marijuana ਵੀਡ ਜੋ ਆ ਉਹ ਓਹਾਇਓ ਸਟੇਟ ਨੇ ਜੋ ਨਵੀਆਂ ਵੋਟਸ ਹੋਈਆਂ ਹੈਗੀਆਂ ਕੱਲ ਉਹਦੇ ਵਿੱਚ ਜੋ ਵੋਟਰ ਆ ਉਹਨਾਂ ਨੇ ਲੀਗਲ ਕਰ ਦਿੱਤਾ ਹੈ ਓਹਾਇਓ ਸਟੇਟ ਦੇ ਵਿੱਚ। ਓਹਾਇਓ ਸਟੇਟ ਦੇ ਨਾਲ ਹੁਣ USA ਦੇ ਵਿੱਚ ਲਗਭਗ ਅੱਧੀਆਂ ਸਟੇਟਸ ਹੋ ਗਈਆਂ ਜਿੱਥੇ ਹੁਣ ਭੰਗ ਜਾਂ marijuana ਜਿਹਨੂੰ ਵੀਡ ਵੀ ਕਹਿ ਦਿੰਦੇ ਆ ਉਹ ਲੀਗਲ ਹੋ ਗਿਆ। ਹਾਲਾਂਕਿ ਫੈਡਰਲ ਬੇਸਿਸ ਦੇ ਉੱਤੇ ਕ੍ਰਾਈਮ ਹੀ ਹੈਗਾ ਆ। ਸੋ ਮੋਰ ਦੈਨ 50% ਲੋਕਾਂ ਨੇ ਜਿਹੜੀ ਆ ਓਹਾਇਓ ਦੇ ਵਿੱਚ ਵੋਟਸ ਪਾਈਆਂ ਹੈਗੀਆਂ ਭੰਗ ਨੂੰ ਲੀਗਲ ਕਰਨ ਦੇ ਲਈ। 24th ਇਹ ਸਟੇਟ ਬਣ ਗਈ ਆ USA ਦੇ ਵਿੱਚ ਜਿੱਥੇ ਰੀਕ੍ਰੀਏਸ਼ਨਲ marijuana ਜੋ ਆ ਉਹ ਲੀਗਲਾਈਜ਼ ਹੋ ਗਿਆ ਹੈਗਾ ਕਿਸੇ ਮੈਡੀਕਲ ਯੂਜ਼ ਦੇ ਲਈ ਰੀਕ੍ਰੀਏਸ਼ਨਲ ਯੂਜ਼ ਦੇ ਲਈ ਜਾਂ ਦੋਨਾਂ ਦੇ ਲਈ। ਸੋ ਜੇ ਸਟੇਟਸ ਮੈਂ ਦੱਸਦਾ ਜਾਵਾਂ ਓਹਾਇਓ, ਮਿਨੇਸੋਟਾ, ਡੈਲਾਵੇਅਰ, ਰੋਡਸ ਆਈਲੈਂਡ ਜੋ ਐਕਚੁਅਲੀ ਓਹਾਇਓ, ਮਿਨੇਸੋਟਾ ਤੇ ਡੈਲਾਵੇਅਰ 2023 ਦੇ ਵਿੱਚ ਲੀਗਲਾਈਜ਼ ਹੋਏ ਆ। ਰੋਡ ਆਈਲੈਂਡ, ਮੈਰੀਲੈਂਡ, ਮਿਜ਼ੂਰੀ ਇਹ 2022 ਦੇ ਵਿੱਚ, ਕਨੈਟੀਕਟ, ਨਿਊ ਮੈਕਸੀਕੋ, ਨਿਊਯਾਰਕ, ਵਰਜੀਨੀਆ ਇਹ 2021 ਦੇ ਵਿੱਚ ਇਹਨਾਂ ਨੇ ਲੀਗਲਾਈਜ਼ ਕੀਤਾ ਹੈਗਾ ਆ। ਐਰੀਜ਼ੋਨਾ, ਮੋਂਟਾਨਾ, ਨਿਊ ਜਰਸੀ, ਬਰਮੌਂਟ ਇਹਨਾਂ ਨੇ 2020 ਦੇ ਵਿੱਚ, ਇਲੀਨੋਇਸ ਸਟੇਟ ਨੇ 2019 ਦੇ ਵਿੱਚ, ਮਿਸ਼ੀਗਨ ਨੇ 2018 ਚ, ਕੈਲੀਫੋਰਨੀਆ ਨੇ 2016 ਚ ਲੀਗਲ ਕਰਤਾ ਸੀ, ਮੇਨ ਨੇ 2016 ਚ, ਮੈਸਾਚੂਸੇਟਸ, ਨੇਵਾਡਾ 2016 ਚ, DC ਡਿਸਟ੍ਰਿਕਟ ਆਫ ਕੋਲੰਬੀਆ ਨੇ 2014 ਤੇ ਅਲਾਸਕਾ, ਓਰੇਗਨ ਨੇ 2014 ਚ, ਕੋਲੋਰਾਡੋ ਨੇ 2012 ਤੇ ਵਾਸ਼ਿੰਗਟਨ ਸਭ ਤੋਂ ਪਹਿਲੀ ਸਟੇਟ ਸੀ ਜਿਨ੍ਹਾਂ ਨੇ 2012 ਦੇ ਵਿੱਚ ਇਸ ਦਾ ਯੂਜ਼ ਲੀਗਲਾਈਜ਼ ਕੀਤਾ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜਾ ਦੱਸਿਆ ਜਾ ਰਿਹਾ ਇੱਕ ਸਾਬਕਾ CIA ਦਾ ਆਫਿਸਰ ਉਸਨੇ ਆਪਣੀ ਗਲਤੀਆਂ ਆਪਣੇ ਦੋਸ਼ਾਂ ਨੂੰ ਕਬੂਲਿਆ ਆ ਵੀ ਕਹਿੰਦਾ ਵੀ ਜਦੋਂ ਓਵਰਸੀਜ਼ ਪੋਸਟ ਦੇ ਉੱਤੇ ਸੀਗਾ ਉਹਨੇ ਕਈ ਔਰਤਾਂ ਨੂੰ ਡਰੱਗ ਕਰਕੇ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਵੀ ਜਿਹੜਾ ਉਹ ਕੀਤਾ ਆ। ਇਹ ਸਾਬਕਾ ਜਿਹੜਾ CIA ਦਾ ਆਫਿਸਰ ਬ੍ਰਾਇਨ ਜੈਫਰੀ ਰੇਮੰਡ ਦੱਸਿਆ ਜਾਂਦਾ ਹੈ ਤੇ ਮੰਗਲਵਾਰ ਨੂੰ ਇਹਨੇ ਫੈਡਰਲ ਕੋਰਟ ਦੇ ਵਿੱਚ ਆਪਣੇ ਦੋਸ਼ਾਂ ਨੂੰ ਕਬੂਲਿਆ ਹੈ। 47 ਸਾਲਾਂ ਦਾ ਰੇਮੰਡ ਇਸ ਦੇ ਉੱਤੇ ਕਈ ਔਰਤਾਂ ਦੇ ਨਾਲ ਜਿਸਮਾਨੀ ਛੇੜਛਾੜ ਕਰਨ ਦੀ ਜਿਹੜੇ ਦੋਸ਼ ਆ ਉਹ ਲੱਗੇ ਸੀ ਜਦ ਇਹ ਅੰਬੈਸੀ ਦੇ ਦੁਆਰਾ ਲੀਜ਼ ਕੀਤੀ ਗਈ ਹਾਊਸਿੰਗ ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਰਿਹਾ। 2006 ਤੋਂ ਲੈ ਕੇ 2020 ਦੇ ਦਰਮਿਆਨ ਇਸ ਨੇ ਅਜਿਹੇ ਕੁਕਰਮ ਕੀਤੇ ਸੀਗੇ। ਰੇਮੰਡ ਨੇ ਵੀ ਜਿਹੜਾ ਉਹ ਮੰਨਿਆ ਵੀ ਉਹਨੇ ਕਈਆਂ ਦੇ ਨਾਲ ਇਹ ਚੀਜ਼ ਕਰਦੇ ਹੋਏ ਉਹਨੂੰ ਰਿਕਾਰਡ ਵੀ ਕੀਤਾ, ਫੋਟੋਗ੍ਰਾਫ ਵੀ ਜਿਹੜਾ ਉਹ ਕੀਤਾ। 28 ਅਜਿਹੇ ਵਿਕਟਮਸ ਦੇ ਬਾਰੇ ਇਸ ਨੇ ਆਪਣੇ ਇਹ ਦੋਸ਼ਾਂ ਨੂੰ ਕਬੂਲਿਆ ਹੈਗਾ ਆ। ਹੁਣ ਜਿਹੜਾ ਪਲੀ ਐਗਰੀਮੈਂਟ ਇਸ ਨੇ DOJ ਦੇ ਨਾਲ ਕੀਤਾ, ਡਿਪਾਰਟਮੈਂਟ ਆਫ ਜਸਟਿਸ ਦੇ ਨਾਲ, ਇਸ ਨੂੰ ਫਿਰ ਵੀ 30 ਸਾਲ ਦੀ ਜਿਹੜੀ ਸਜ਼ਾ ਆ ਉਹ ਹੋਵੇਗੀ ਤੇ ਨਾਲ ਇਸ ਨੂੰ ਮੈਂਡੇਟੋਰੀ ਰੈਸਟੀਟਿਊਸ਼ਨ ਜਿਹੜੇ ਪੀੜਤ ਆ ਉਹਨਾਂ ਨੂੰ ਧਨ ਜਾਂ ਰਾਸ਼ੀ ਵੀ ਜਿਹੜੀ ਉਹ ਦੇਣੀ ਪੈ ਸਕਦੀ ਆ। ਜਸਟਿਸ ਡਿਪਾਰਟਮੈਂਟ ਨੇ ਜਿਹੜਾ ਉਹ ਕੀਤਾ ਆ। ਸੋ ਹੁਣ ਕਹਿੰਦੇ ਵੀ ਕੁਛ ਸਮੇਂ ਬਾਅਦ ਇਸ ਨੂੰ ਇਵੈਂਚੁਅਲੀ ਸੈਂਟੈਂਸ ਕੀਤਾ ਜਾਵੇਗਾ। ਚਾਈਨਾ ਵਾਲਿਆਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਜੋ ਡਰਾਈਵਰ ਅਸਿਸਟ ਟੈਕਨੋਲੋਜੀ ਆ ਇਸ ਨੂੰ ਬੜੀ ਹੀ ਤੇਜ਼ੀ ਦੇ ਨਾਲ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਟਰੱਕਿੰਗ ਇੰਡਸਟਰੀ ਜੋ ਚਾਈਨਾ ਦੇ ਵਿੱਚ ਆ ਉਹਦੇ ਚ ਬਹੁਤ ਜ਼ਿਆਦਾ ਟਰਾਂਸਫੋਰਮੇਸ਼ਨ ਆ ਰਹੀ ਹੈਗੀ ਆ। ਯੂਈ ਲਿੰਗਫੈਂਗ ਪ੍ਰਿੰਸੀਪਲ ਹੈਗੇ ਆ ਕਾਰਨੀ ਸਟ੍ਰੈਟਜਿਸਟ ਕੰਸਲਟੈਂਟਸ ਦੇ, ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਕਾਫੀ ਸਾਲਾਂ ਤੋਂ ਜੋ ਟੈਕਨੋਲੋਜੀ ਅਸਿਸਟ ਟਰੱਕ ਯੂਜ਼ ਕਰਦੇ ਆ ਰਹੇ ਆ ਪਰ ਹੁਣ ਇਹਨਾਂ ਦਾ ਜਿਹੜਾ ਯੂਜ਼ ਆ ਹੋਰ ਵੀ ਜ਼ਿਆਦਾ ਵੱਧ ਜਾਊਗਾ। ਪਿਛਲੇ ਸਾਲ 20% ਦੇ ਕਰੀਬ ਜੋ ਚਾਈਨੀਜ਼ ਟਰੱਕਿੰਗ ਮਾਰਕੀਟ ਆ, 5 ਸਾਲ ਪਹਿਲਾਂ ਜੋ ਚਾਈਨੀਜ਼ ਟਰੱਕਿੰਗ ਮਾਰਕੀਟ ਆ ਉਹ ਚ 20%
ਫਲੀਟ ਆਪਰੇਟਰਸ ਇਦਾਂ ਦੀ ਟੈਕਨੋਲੋਜੀ ਨੂੰ ਯੂਜ਼ ਕਰਦੇ ਸੀ, ਜੋ ਕਿ ਅੱਜ 36% ਆ ਤੇ 2025 ਤੱਕ 75% ਹੋ ਜਾਊਗੀ। ਸੋ ਬਹੁਤ ਸਾਰੇ ਆਪਾਂ ਅਮਰੀਕਾ ਦੇ ਵਿੱਚ ਵੀ ਜਦੋਂ ਟਰੱਕਿੰਗ ਸ਼ੋਅ 'ਚ ਗੱਲਬਾਤ ਕਰਦੇ ਆ ਤੇ ਸਾਡੇ ਸਰੋਤੇ ਕਹਿ ਦਿੰਦੇ ਨਹੀਂ ਇਹ ਪੋਸੀਬਲ ਨਹੀਂ, ਇਹ ਹੋ ਨਹੀਂ ਸਕਦਾ। ਹੁਣ ਚਾਈਨਾ ਵਾਲੇ ਕਹਿੰਦੇ ਵੀ 2025 ਤਾਈਂ ਸਿਰਫ 2 ਸਾਲਾਂ ਦੇ ਵਿੱਚ ਉਹਨਾਂ ਦੇ 75% ਟਰੱਕ, ਤੇ ਜੇ ਜਦੋਂ ਮੈਂ ਟਰੱਕਾਂ ਦਾ ਤੁਹਾਨੂੰ ਨੰਬਰ ਵੀ ਦੱਸੂਗਾ ਤੁਸੀਂ ਬਹੁਤ ਹੈਰਾਨ ਹੋਵੋਗੇ। ਜੀ 75% ਟਰੱਕ ਜੋ ਆ ਉਹ ਆਟੋਨੋਮਸ ਹੋ ਜੂਗੇ। ਸੋ ਅਸਿਸਟ ਟੈਕਨੋਲੋਜੀ ਦੇ ਥਰੂ ਉਹਨਾਂ ਨੂੰ ਯੂਜ਼ ਕੀਤੇ ਜਾਊਗੇ। ਸੋ ਚਾਈਨਾ ਦੇ ਵਿੱਚ ਜਿਹੜੇ ਆ 7 ਮਿਲੀਅਨ ਹੈਵੀ ਡਿਊਟੀ ਟਰੱਕ ਆ, 70 ਲੱਖ ਜੋ ਆ ਹੈਵੀ ਡਿਊਟੀ ਟਰੱਕਸ ਆ ਜਿਨ੍ਹਾਂ ਨੂੰ ਉਹ ਯੂਜ਼ ਕਰਦੇ ਆ। ਉਹ ਕਹਿੰਦੇ ਈਵਨ ਦੋ ਜੋ ਮਾਰਕੀਟ ਐਨਾਲਿਸਿਸ ਆ ਰਹੇ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਗਰੋਥ ਨਹੀਂ ਹੋਊਗੀ, ਪਰ ਸਟਿਲ 1.2 ਤੋਂ ਲੈ ਕੇ 1.5 ਮਿਲੀਅਨ ਤੱਕ ਨਵੇਂ ਟਰੱਕ ਸੈੱਲ ਕੀਤੇ ਜਾਣਗੇ, ਕਿਉਂਕਿ ਜਿਹੜੇ ਪੁਰਾਣੇ ਆ ਲੋਕ ਉਹਨਾਂ ਨੂੰ ਫਿਰ ਜਿਹੜੇ ਆ ਵੇਚ ਦੇਣਗੇ ਜਾਂ ਉਹਨਾਂ ਨੂੰ ਯੂਜ਼ ਕਰਨਾ ਬੰਦ ਕਰ ਦੇਣਗੇ। ਤੇ 95% ਤੋਂ ਵੱਧ ਜੋ ਹੈਗੇ ਔਨ ਐਵਰੇਜ ਕਹਿੰਦੇ ਵੀ ਉਹ 1000 ਕਿਲੋਮੀਟਰ ਜਿਹੜੇ ਆ ਚੱਲਦੇ ਹੈਗੇ ਆ। ਡਰਾਈਵ ਇਜ਼ ਹੈਂਡਲ ਬਾਈ ਕੰਪਿਊਟਰ ਦੇ ਨਾਲ ਹੀ ਇਹ ਸਾਰਾ ਕੁਝ ਯੂਜ਼ ਕੀਤਾ ਜਾਂਦਾ ਆ। ਸੋ ਕਹਿੰਦੇ ਵੀ ਜੋ ਵਰਕਲੋਡ ਆ ਉਹ ਬੜਾ ਰਿਡਿਊਸ ਹੋ ਜਾਂਦਾ। 24 ਆਵਰ ਇਹ ਜੋ ਡਰਾਈਵਰ ਅਸਿਸਟ ਫੀਚਰ ਆ ਉਹ ਚੱਲ ਸਕਦੇ ਹੈਗੇ ਆ। 2028 ਤੱਕ ਪੂਰੀ ਤਰ੍ਹਾਂ ਇਹ ਚਾਈਨਾ ਦੇ ਵਿੱਚ ਡੋਮੀਨੇਟ ਕਰਨਗੇ। ਪਲਟੂਨਿੰਗ ਕਰਨਗੇ। ਪਲਟੂਨਿੰਗ ਆਪਾਂ ਪਹਿਲਾਂ ਵੀ ਦੱਸਿਆ ਸੀ, 20-25 ਟਰੱਕ ਜਾਂ 100 ਉੱਥੇ ਚਾਈਨਾ ਵਾਲਿਆਂ ਨੇ ਤਾਂ ਇਹ ਕੀਤਾ ਵੀ 100 ਆਟੋਨੋਮਸ ਟਰੱਕ ਇਕੱਠੇ ਹੀ ਉਹ ਚੱਲਣਗੇ। ਸੋ ਹੁਣ ਦੇਖੋ ਕਿੱਡੇ ਵੱਡੇ ਜੰਗੀ ਪੱਧਰ ਦੇ ਉੱਤੇ ਜਿਹੜੀਆਂ ਚੇਂਜਸ ਆ ਉਹ ਆਪਣੇ ਸਾਹਮਣੇ ਆ ਰਹੀਆਂ ਆ, ਤੇ ਜੇ ਆਪਾਂ ਫਿਰ ਵੀ ਅੱਖਾਂ ਬੰਦ ਕਰਕੇ ਬੈਠੇ ਰਹੇ ਵੀ ਨਹੀਂ ਕੁਛ ਹੋਊਗਾ ਨਹੀਂ, ਤਾਂ ਫਿਰ ਉਹ ਪ੍ਰੋਬਲਮ ਆ। ਹਾਂ, ਜਿਹੜੀ ਟੈਕਨੀਕ ਹੁੰਦੀ ਹੈ, ਟੈਕਨੋਲੋਜੀ ਹੁੰਦੀ ਆ, ਉਹਦੇ ਵਿੱਚ ਉਤਾਰ ਚੜਾਵ ਚੱਲਦੇ ਰਹਿੰਦੇ ਆ, ਕਿਤੇ ਤੇਜ਼ ਹੋ ਜਾਂਦੀ, ਕਿਤੇ ਸਲੋ ਹੋ ਜਾਂਦੀ। ਬਹੁਤ ਸਾਰੀਆਂ ਉਹਨਾਂ ਨੂੰ ਡੈਫੀਨੇਟਲੀ ਮੁਸ਼ਕਲਾਂ ਵੀ ਜਿਹੜੀਆਂ ਆਉਣਗੀਆਂ, ਪਰ ਇਵੈਂਚੁਅਲੀ ਜਦੋਂ ਬਾਕੀ ਚੀਜ਼ਾਂ ਜਿਹੜੀਆਂ ਸਰਲ ਹੁੰਦੀਆਂ ਗਈਆਂ, ਇਹਨਾਂ ਨੇ ਇਸ ਪਾਸੇ ਵੱਲ ਨੂੰ ਵੀ ਜਿਹੜਾ ਆ ਕਦਮ ਤੇਜ਼ੀ ਦੇ ਨਾਲ ਪੁੱਟਦੇ ਹੀ ਜਾਣਾ ਹੈਗਾ। ਜੀ, ਸੋ ਇਦਾਂ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਯੋਲੇ ਇੰਟੈਲੀਜੈਂਸ ਕੰਪਨੀ ਹੈਗੀ ਆ, ਉਹ ਵਾਚ ਕਰਦੀ ਆ ਰੋਬੋ ਟਰੱਕ ਕੰਪਨੀਜ਼ ਨੂੰ, ਉਹਨਾਂ ਦੀ ਕਿੱਦਾਂ ਪ੍ਰੋਡਕਸ਼ਨ ਤੇ ਡਿਲੀਵਰੀ ਸੈਟਅਪ ਕਰਨਾ ਆਉਣ ਵਾਲੇ 2 ਸਾਲਾਂ 'ਚ। ਓਵਰਆਲ ਕਹਿੰਦੇ ਜੇ ਦੁਨੀਆ ਦੀ ਦੱਸਦੇ ਜਾਈਏ $2 ਟ੍ਰਿਲੀਅਨ ਦੀ ਮਾਰਕੀਟ ਆ ਟਰੱਕਿੰਗ ਦੀ ਇੰਡਸਟਰੀ ਦੀ। ਚਾਈਨਾ ਦੇ ਵਿੱਚ ਇਹ 650 ਬਿਲੀਅਨ ਦੇ ਕਰੀਬ ਹੈਗੀ ਆ, 650 ਤੋਂ 750 ਬਿਲੀਅਨ ਤੱਕ। ਤੇ USA ਦੇ ਵਿੱਚ ਇਸ ਤੋਂ ਥੋੜੀ ਜ਼ਿਆਦਾ ਹੈਗੀ ਆ। ਇਹ ਹੂਗੋ ਐਂਟੋਨੇ ਟੈਕਨੋਲੋਜੀ ਤੇ ਮਾਰਕੀਟ ਐਨਾਲਿਸਟ ਹੈਗੇ ਆ, ਕੰਪਿਊਟਿੰਗ ਦੇ ਸੌਫਟਵੇਅਰ ਦੇ ਯੋਲੇ ਇੰਟੈਲੀਜੈਂਸ ਦੇ ਜਿਹੜੇ ਪਾਰਟ ਹੈਗਾ ਯੋਲੇ ਗਰੁੱਪ ਦਾ। ਸੋ ਬਹੁਤ ਜ਼ਿਆਦਾ ਜਿਹੜੀਆਂ ਕੰਪਨੀਆਂ ਇਹਦੇ ਉੱਤੇ ਵਰਕਆਊਟ ਕਰ ਰਹੀਆਂ ਜੀ। ਬ੍ਰੇਕ ਲਵਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਹੋਰ ਖਬਰਾਂ ਸ਼ੇਅਰ ਕਰਾਂਗੇ। ਮੰਟੀਕਾ ਦੇ ਵਿੱਚ ਕੱਲ ਜਿਹੜਾ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ, ਇੱਕ ਕੁਝ ਪਬਲਿਕ ਕਮੈਂਟਸ ਜਿਹੜੇ ਹੋਏ ਆ ਉਸ ਬਾਰੇ ਚਰਚਾ। ਸ਼ੀ ਜਿਨਪਿੰਗ ਸੈਨ ਫਰਾਂਸਿਸਕੋ ਨੂੰ ਆ ਰਹੇ ਆ ਕਿ ਨਹੀਂ ਆ ਰਹੇ, ਜਿੱਥੇ ਵਾਈਟ ਹਾਊਸ ਹੋਰ ਦਾਅਵੇ ਕਰ ਰਿਹਾ ਆ, ਉਸ ਬਾਰੇ ਜਿਹੜੀ ਚਰਚਾ ਹੋਊਗੀ। ਜੁੜੇ ਰਹਿਣਾ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सब का स्वागत है। इस वक्त प्रोग्राम चल रहा है जी अपना इस मौके अपडेट अमेरिका। हरजोत सिंह जी स्वागत है एक बार फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵਧਦੇ ਹਾਂ, ਪਹਿਲਾਂ ਜਿਹੜੇ ਚੀਨ ਦੇ ਪ੍ਰੀਮੀਅਰ ਰਾਸ਼ਟਰਪਤੀ ਆ ਉਹ ਆ ਰਹੇ ਆ ਕਿ ਨਹੀਂ ਆ ਰਹੇ, ਉਸ ਦੇ ਬਾਰੇ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਉਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਅਜੇ ਪੁਸ਼ਟੀ ਨਹੀਂ ਕੀਤੀ। ਸ਼ੀ ਜਿਨਪਿੰਗ ਨੇ ਵੀ ਭਾਈ ਉਹ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਸਮਿਟ ਹੋਣ ਜਾ ਰਹੀ ਆ ਬਿਜ਼ਨਸ ਵਾਲਿਆਂ ਦੀ, ਵੀ ਉਸ ਦੇ ਵਿੱਚ ਆਉਣਗੇ ਏਪੈਕ ਸਮਿਟ ਦੇ ਵਿੱਚ। ਪਰ ਦੂਜੇ ਪਾਸੇ ਜਿਹੜਾ ਵਾਈਟ ਹਾਊਸ ਆ ਉਹ ਇਹ ਦਾਅਵਾ ਕਰ ਰਿਹਾ ਆ ਵੀ ਭਾਈ ਸਾਡੀ ਤਾਂ ਮੀਟਿੰਗ ਹੋਣੀ ਤੈਅ ਹੋ ਚੁੱਕੀ ਆ। ਸੋ ਕਹਿੰਦੇ ਵੀ ਮੇਨ ਗੈਸਟ ਆਫ ਆਨਰ ਵੀ ਜਿਹੜਾ ਉਹ ਹੋ ਸਕਦਾ ਆ। ਜਿਹੜੇ ਟੌਪ ਦੇ ਯੂਐਸ ਦੇ ਬਿਜ਼ਨਸ ਐਗਜ਼ੈਕਟਿਵਸ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਅਗਲੇ ਹਫਤੇ ਸੈਨ ਫਰਾਂਸਿਸਕੋ ਦੇ ਵਿੱਚ ਹੋਣ
ਜਾਰੀ ਆ। ਜਿਹੜੇ ਇਹਦੇ ਨਾਲ ਸੰਬੰਧਿਤ ਲੋਕ ਆ ਉਹਨਾਂ ਨੇ ਕਈ ਨਿਊਜ਼ ਆਊਟਲੈਟਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਸੋ ਬਲੂਮਬਰਗ ਇਹ ਰਿਪੋਰਟ ਜਿਹੜਾ ਉਹ ਕਰ ਰਿਹਾ। ਯੂਐਸ ਤੇ ਚੀਨ ਆਪਣੇ ਜਿਹੜੇ ਰਿਸ਼ਤਿਆਂ ਨੂੰ ਸਥਿਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਇਸ ਸਾਲ ਲੱਗੇ ਹੋਏ ਆ। ਦੋਨਾਂ ਨੇਸ਼ਨਸ ਦੇ ਜਿਹੜੇ ਉੱਚ ਅਧਿਕਾਰੀ ਆ, ਜਿਨ੍ਹਾਂ 'ਚ ਯੂਐਸ ਟੈਰਰਿਟੀ ਸਕੱਤਰ ਯੈਨਟ ਯੈਲਨ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ, ਉਹ ਕਹਿੰਦੇ ਵੀ ਟਰੈਵਲ ਕਰਨਗੇ। ਆਪੋ ਆਪਣੇ ਕਾਊਂਟਰ ਪਾਰਟਸ ਵੀ ਆਪਣੇ ਬਰਾਬਰ ਦੇ ਅਹੁਦੇਦਾਰਾਂ ਨੂੰ ਜਿਹੜਾ ਉਹ ਮਿਲਣ ਦੇ ਲਈ, ਤਾਂ ਜੋ ਜਿਹੜੀ ਸਮਿਟ ਹੋਣੀ ਆ ਬਾਈਡਨ ਤੇ ਸ਼ੀ ਜਿਨਪਿੰਗ ਦੀ, ਉਹਦੇ ਲਈ ਗਰਾਊਂਡ ਵਰਕ ਜਿਹੜਾ ਆ ਉਹ ਤੈਅ ਕੀਤਾ ਜਾਵੇ। ਚਾਈਨਾ ਨੇ ਜਿੱਦਾਂ ਦੱਸਿਆ ਵੀ ਅਧਿਕਾਰਤ ਤੌਰ ਦੇ ਉੱਤੇ ਸ਼ੀ ਜਿਨਪਿੰਗ ਦੀ ਅਟੈਂਡੈਂਸ ਇਸ ਦੇ ਵਿੱਚ ਅਨਾਊਂਸ ਨਹੀਂ ਕੀਤੀ ਹੈਗੀ। ਵਾਈਟ ਹਾਊਸ ਪਰ ਇਹ ਵੱਖਰੇ ਜਿਹੜੇ ਦਾਅਵੇ ਨਾਲ ਦੇ ਨਾਲ ਕਰ ਰਿਹਾ। ਕਹਿੰਦੇ ਵੀ ਅੱਜ ਬੁੱਧਵਾਰ ਨੂੰ ਐਂਟਨੀ ਬਲਿੰਕਨ ਕਹਿ ਰਹੇ ਆ ਵੀ ਯੂਐਸ ਤੇ ਚਾਈਨਾ ਜਿਹੜਾ ਅਜੇ ਵੀ ਇਕੱਠੇ ਕੰਮ ਕਰ ਰਿਹਾ ਆ, ਵੀ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਕੰਸਟਰਕਟਿਵ ਮੀਟਿੰਗ ਹੋਵੇ। ਉਸ ਦੇ ਬਾਬਤ ਦੋਨੋਂ ਧਿਰਾਂ ਜਿਹੜੀਆਂ ਮੰਨਦੀਆਂ ਨੇ ਵੀ ਲੀਡਰ ਲੈਵਲ ਜਿਹੜੇ ਚੈਨਲਸ ਦੇ ਨਾਲ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ ਇਹਨਾਂ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੇ ਲਈ। ਕਹਿੰਦੇ ਵੀ ਇਹ ਦੋਨੋਂ ਮੁਲਕ ਮੰਨਦੇ ਨੇ ਵੀ ਸਾਡਾ ਇਹ ਜ਼ਿੰਮੇਵਾਰੀ ਆ ਯੂਐਸ ਦੀ ਤੇ ਚਾਈਨਾ ਦੀ, ਵੀ ਜਿਹੜੇ ਰਿਲੇਸ਼ਨਸ਼ਿਪ ਆ ਉਹਨੂੰ ਸਹੀ ਢੰਗ ਦੇ ਨਾਲ, ਵਧੀਆ ਢੰਗ ਦੇ ਨਾਲ ਮੈਨੇਜ ਜਿਹੜਾ ਆ ਉਹ ਕੀਤਾ ਜਾ ਸਕੇ। ਸੋ ਯੂਐਸ ਦੇ ਜਿਹੜੇ ਡਿਪਲੋਮੈਟ ਆ ਉਹ ਇਸ ਟਾਈਮ ਗਰੁੱਪ ਆਫ 7 ਫੋਰਨ ਮਿਨਿਸਟਰਸ ਦੀ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਆ ਜਾਪਾਨ ਵਿੱਚ, ਜਿੱਥੇ ਉਹਨਾਂ ਨੇ ਇਹ ਬਿਆਨ ਦਿੱਤੇ ਆ। ਜੇਮੀ ਜਿਹੜੇ ਡਾਇਮਨ, ਇਹ ਜੇਪੀ ਮੋਰਗਨ ਦੇ CEO ਨੇ। ਈਲਨ ਮਸਕ ਐਕਸ ਦੇ, ਟੈਸਲਾ ਦੇ ਜਿਹੜੇ CEO ਆ। ਐਪਲ ਦੇ ਜਿਹੜੇ ਟਿਮ ਕੁੱਕ ਆ, ਇਹ ਜਿਹੜੇ CEO ਨੇ ਉਹਨਾਂ ਦੇ ਐਪਲ ਦੇ, ਇਹ ਕਹਿੰਦੇ ਵੀ ਸ਼ਾਇਦ ਇੱਕ ਵੱਖਰੇ ਮੀਟਿੰਗ ਦੇ ਵਿੱਚ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰ ਸਕਦੇ ਆ। 14 ਤੋਂ 16 ਨਵੰਬਰ ਦੇ ਵਿੱਚ ਇਹ ਜਿਹੜੀ ਸਮਿਟ ਆ ਉਹ ਹੋਣ ਜਾ ਰਹੀ ਆ। ਰੀਅਲ ਸਟੇਟ ਦੇ ਬਾਰੇ, ਮਾਰਗੇਜ ਦੇ ਬਾਰੇ ਆਪਾਂ ਬਾਰ-ਬਾਰ ਜਿਹੜੀ ਆ ਗੱਲਬਾਤ ਕਰਦੇ ਰਹਿੰਦੇ ਆ। ਅੱਜ ਬਲੂਮਬਰਗ ਦੀ ਜੋ ਨਿਊਜ਼ ਹੈਗੀ ਆ, ਉਹਨਾਂ ਦੇ ਮੁਤਾਬਕ ਮਾਰਗੇਜ ਦੇ ਜੋ ਰੇਟ ਆ ਪਿਛਲੇ ਹਫ਼ਤੇ 25 ਬੇਸਿਸ ਪੁਆਇੰਟ, ਲਾਈਕ ਕੁਆਟਰ ਬੇਸਿਸ ਪੁਆਇੰਟ ਘਟੇ ਹੈਗੇ ਆ। 30 ਸਾਲਾਂ ਦਾ ਮਾਰਗੇਜ ਐਵਰੇਜ ਰਾਈਟ ਨਾਓ 7.61 ਦੇ ਉੱਤੇ ਹੈਗਾ। ਕਹਿੰਦੇ ਜੂਨ ਮਹੀਨੇ ਤੋਂ ਬਾਅਦ ਇਹ ਇੱਥੇ ਰੇਟ ਪਹੁੰਚਿਆ ਹੈਗਾ, ਅਕੋਰਡਿੰਗ ਟੂ ਮਾਰਗੇਜ ਬੈਂਕਰ ਐਸੋਸੀਏਸ਼ਨ। ਉਹਨਾਂ ਨੇ ਕਿਹਾ ਵੀ ਇਹ ਪਿਛਲੇ ਹਫ਼ਤੇ ਕਾਫੀ ਸਾਰੀਆਂ ਜਿਹੜੀਆਂ ਲੋਨ ਦੀਆਂ ਐਪਲੀਕੇਸ਼ਨਾਂ ਵੀ ਉਹਨਾਂ ਦੇ ਕੋਲ ਆਈਆਂ ਹੈਗੀਆਂ। ਪਿਛਲੇ ਹਫ਼ਤੇ ਫੈਡਰਲ ਰਿਜ਼ਰਵ ਬੋਰਡ ਨੇ ਡਿਸੀਜਨ ਕੀਤਾ ਸੀ ਵੀ ਜੋ ਇੰਟਰਸਟ ਰੇਟ ਆ ਉਹ ਹਜੇ ਆਪਾਂ ਸੇਮ ਰੱਖਾਂਗੇ। ਸੋ ਦ 10-year ਟ੍ਰੇਜਰੀ ਯੀਲਡ ਡਾਊਨ ਆ ਪੀਕ ਤੋਂ, ਜੋ ਅਕਤੂਬਰ ਮਹੀਨੇ ਦੇ ਵਿੱਚ ਸੀ। ਸੋ ਇਹ ਥੋੜੀ ਜਿਹੀ ਜਿਹੜੀ ਆ ਅਪਡੇਟ ਹੋਈ ਹੈਗੀ ਆ। ਸੋ ਇਹਦਾ ਮਤਲਬ ਪੋਜ਼ਿਟਿਵ ਅਪਟਿਕ ਜਿਹੜੀ ਹਰਜੋਤ ਸਿੰਘ ਜੀ ਇਸ ਪਾਸੇ ਵੱਲ ਨੂੰ ਆਈ ਹੈਗੀ ਆ, ਪਰ ਓਵਰਆਲ ਜਿਹੜਾ ਡਾਟਾ ਆ ਉਹ ਅਜੇ ਵੀ ਇੰਨਾ ਸ਼ਾਨਦਾਰ ਨਹੀਂ ਹੈਗਾ। ਆਊਟਲੁੱਕ ਕਿੱਦਾਂ ਦਾ ਜਿਹੜਾ ਉਹ ਰਹਿਣ ਵਾਲਾ ਆ ਉਸ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਬਣੀ ਹੈਗੀ ਆ। ਵੈਸੇ ਜੇ ਦੇਖਿਆ ਜਾਵੇ ਆਪਾਂ ਨੂੰ ਨਗਰ ਕੀਰਤਨ ਦੇ ਉੱਤੇ ਵੀ ਕਈ ਜਿਹੜੇ ਸਰੋਤੇ ਅਤੇ ਦਰਸ਼ਕ ਜਿਹੜੇ ਮਿਲੇ ਸੀ, ਜਿਹਨਾਂ ਨੇ ਕਿਹਾ ਵੀ ਬੁੱਕ ਕਰਾਏ ਹੋਏ ਆ, ਹੁਣ ਜਿਹੜਾ ਪੋਜੈਸ਼ਨ ਆ ਉਹ ਲੈਣਾ ਆ। ਬਾਕੀ ਹਰ ਇੱਕ ਦੀ ਆਪੋ ਆਪਣੀ ਸਥਿਤੀ ਆ। ਅਫੋਰਡੇਬਿਲਟੀ ਦੀ ਜਿਹੜੀ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ। ਜੇ ਕੋਈ ਅਫੋਰਡ ਕਰ ਸਕਦਾ ਉਹ ਲੈ ਰਿਹਾ, ਉਹ ਕਹਿੰਦਾ ਵੀ ਕਾਹਤੇ ਰੈਂਟ ਜਿਹੜਾ ਆ ਉਹ ਆਪਾਂ ਦੇਈ ਜਾਣਾ। ਪਰ ਜੇ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਇਨਫਲੇਸ਼ਨ ਪ੍ਰੋਬਲਮ ਨਹੀਂ, ਪ੍ਰੋਬਲਮ ਹੈਗੀ ਆ ਪ੍ਰਾਈਸਸ ਦੀ, ਕੀਮਤਾਂ। ਜਿਹੜੀ ਚੀਜ਼ ਇੱਕ ਵਾਰ ਉੱਪਰ ਚੱਲ ਜਾਂਦੀ ਆ ਤੇ ਉਹ ਕਹਿੰਦੇ ਵੀ ਇਟ ਮੇ ਨਾਟ ਕਮ ਡਾਊਨ, ਇਹ ਹੋ ਨਹੀਂ ਸਕਦਾ ਵੀ ਵਾਪਸ ਆਊਗੀ। ਹੁਣ ਤੁਸੀਂ ਦੇਖ ਲਓ ਗਰੋਸਰੀ ਦੇ ਵਿੱਚ ਲੈਣ ਜਾਂਦੇ ਆ, ਕਹਿੰਦੇ ਐਗ, ਨਵੀਆਂ ਕਾਰਾਂ, ਕੁਛ ਵੀ ਜਿਹੜੀਆਂ ਪ੍ਰਾਈਸਿਸ ਆ ਕੋ ਬਾਹਲਾ ਜਿਹੜਾ ਫਰਕ ਨਹੀਂ ਪਿਆ। ਫਲੀਸੀਆ ਬੋਂਗ ਪ੍ਰੈਜ਼ੀਡੈਂਟ ਤੇ CEO ਹੈਗੇ ਆ ਰੂਜ਼ਵੈਲਟ ਇੰਸਟੀਚਿਊਟ ਦੇ, ਪ੍ਰੋਗਰੈਸਿਵ ਥਿੰਕ ਟੈਂਕ ਆ, ਤੇ ਕਹਿੰਦੇ ਆ ਵੀ ਜਿਹੜੇ ਲੋਕ ਆ ਉਹ ਇਨਫਲੇਸ਼ਨ ਨੂੰ ਘਟਦਾ ਨਹੀਂ ਦੇਖਣਾ ਚਾਹੁੰਦੇ, ਉਹ ਡੀਫਲੇਸ਼ਨ ਮੰਗਦੇ ਹੈਗੇ ਆ। ਪਰ ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਵੀ ਜੋ ਤੁਸੀਂ 2019 ਸੰਨ ਦੇ ਵਿੱਚ ਬਾਈ ਕੀਤਾ ਸੀ, ਜੋ 2019 ਸੰਨ ਦੀਆਂ ਕੀਮਤਾਂ ਸੀਆਂ, ਇਸ ਦੇ ਮੁਤਾਬਕ ਜੋ ਰੂਜ਼ਵੈਲਟ ਇੰਸਟੀਚਿਊਟ ਦੀ ਪ੍ਰੈਜ਼ੀਡੈਂਟ ਆ, ਉਹ ਕਹਿੰਦੀ ਮੈਨੂੰ ਲੱਗਦਾ ਨਹੀਂ ਫਿਊਚਰ ਦੇ ਵਿੱਚ ਉਹ ਸੇਮ ਕੀਮਤਾਂ ਤੁਹਾਨੂੰ ਹਰ ਇੱਕ ਚੀਜ਼ ਦੀਆਂ ਮਿਲਣਗੀਆਂ। ਕਹਿੰਦੇ ਇਕੋਨਮੀ ਗੁੱਡ ਹੈਗੀ ਆ। ਦੋ ਚੀਜ਼ਾਂ ਜਿਹੜੀਆਂ USA ਦੇ ਵਿੱਚ ਅੱਜ ਚੱਲ ਰਹੀਆਂ ਹੈਗੀਆਂ, ਇਕੋਨਮੀ ਹਜੇ ਵੀ ਬਹੁਤ ਗੁੱਡ ਆ
ਤੇ ਪੀਪਲ ਹੇਟ ਇਟ। ਪੋਲ ਆਫਟਰ ਪੋਲ ਇਹ ਲੋਕ ਸੋਚਦੇ ਆ ਕਿ ਸਾਡੀ ਜਿਹੜੀ ਕੰਡੀਸ਼ਨ ਆ ਉਹ ਵਰਸ ਹੁੰਦੀ ਜਾ ਰਹੀ ਆ। ਪਰ ਦੂਸਰੇ ਪਾਸੇ ਦੇਖੋ ਵੀ ਲੋਕ ਧੜਾ ਧੜ ਜਿਹੜਾ ਸਮਾਨ ਆ ਉਹ ਵੀ ਖਰੀਦੀ ਜਾਂਦੇ ਹੈਗੇ ਆ। ਸੋ ਇਹ ਦੋ ਚੀਜ਼ਾਂ ਜਿਹੜੀਆਂ ਆ ਲਗਾਤਾਰ ਚੱਲ ਰਹੀਆਂ ਹੈਗੀਆਂ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਕੱਲ ਸਿਟੀ ਆਫ ਮੰਟੀਕਾ ਦੇ ਵਿੱਚ ਜਿਹੜਾ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਜਿਹੜੀ ਉਹ ਮਾਨਤਾ ਇਸ ਮਹੀਨੇ ਨੂੰ, ਨਵੰਬਰ ਮਹੀਨੇ ਨੂੰ ਦਿੱਤੀ ਗਈ ਹੈ, ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਦੇ ਵਿੱਚ। ਬੀਤੇ ਦਿਨਾਂ ਦੇ ਵਿੱਚ ਫਰੈਜ਼ਨੋ ਤੋਂ ਇਹ ਖਬਰ ਆ ਰਹੀ ਸੀ, ਨਾਲ ਹੀ ਇਹ ਦੱਸਿਆ ਗਿਆ ਵੀ ਕੱਲ ਟ੍ਰੇਸੀ ਵਿੱਚ ਵੀ ਅਜਿਹਾ ਹੀ ਇੱਕ ਪ੍ਰੋਕਲੇਮੇਸ਼ਨ ਆ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਬਹੁਤ ਹੀ ਇੱਕ ਵਧੀਆ ਢੰਗ ਦੇ ਨਾਲ ਗੱਲਬਾਤ ਜਿਹੜੀ ਹੋਈ ਆ ਉੱਥੇ। ਕੱਲ ਸਿਟੀ ਆਫ ਮੰਟੀਕਾ ਦੇ ਵਿੱਚ ਜਿਹੜੀ ਕਾਉਂਸਲ ਦੀ ਮੀਟਿੰਗ ਆ ਉਸ ਦੀ ਸ਼ੁਰੂਆਤ ਅਰਦਾਸ ਦੇ ਨਾਲ ਜਿਹੜੀ ਉਹ ਕੀਤੀ ਗਈ, ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਹੋਰ ਕਈ ਪ੍ਰੋਕਲੇਮੇਸ਼ਨਸ ਜਿਹੜੀਆਂ ਉੱਥੇ ਕੀਤੀਆਂ ਗਈਆਂ ਤੇ ਸਿੱਖ ਜਿਹੜੀ ਆ ਵੱਡੀ ਗਿਣਤੀ 'ਚ ਇਸ ਚੀਜ਼ ਦੇ ਲਈ ਉੱਥੇ ਮੌਜੂਦ ਸੀਗੇ। ਜਦ ਸਿੱਖ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਆ ਉਸ ਨੂੰ ਉੱਥੇ ਐਲਾਨਿਆ ਗਿਆ। ਉੱਥੋਂ ਦੇ ਜਿਹੜੇ ਮੇਅਰ ਗੈਰੀ ਸਿੰਘ ਤੇ ਬਾਕੀ ਜਿਹੜੇ ਕਾਉਂਸਲ ਮੈਂਬਰਸ ਨੇ ਮਿਲ ਕੇ ਇਹ ਪ੍ਰੋਕਲੇਮੇਸ਼ਨ ਜਿਹੜੀ ਉਹ ਕੀਤੀ, ਜਿੱਥੇ ਆਪਾਂ ਪਹੁੰਚੇ ਸੀਗੇ ਤੇ ਉਸ ਦੀ ਜਿਹੜੀ ਵੀਡੀਓਜ਼ ਆ, ਕਵਰੇਜ ਆ, ਉਹ ਤੁਹਾਨੂੰ ਜਲਦ ਹੀ ਅੱਜ ਪੰਜਾਬੀ ਰੇਡੀਓ USA ਦੇ YouTube ਤੇ Facebook ਪੇਜ ਦੇ ਉੱਤੇ ਦੇਖਣ ਨੂੰ ਮਿਲੂਗੀ। ਦੂਜੀ ਚੀਜ਼ ਜਿਹੜੀ ਉੱਥੇ ਨਾਲ ਦੇ ਨਾਲ ਇਸ ਚੀਜ਼ ਦੇ ਲਈ ਸਿਟੀ ਆਫ ਮੰਟੀਕੇ ਦਾ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਜਿਹੜਾ ਸਿੱਖ ਅਵੇਅਰਨੈਸ ਤੇ ਐਪਰੀਸੀਏਸ਼ਨ ਮੰਥ ਦੇ ਤੌਰ ਦੇ ਉੱਤੇ ਨਵੰਬਰ ਦੇ ਮਹੀਨੇ ਨੂੰ ਲਾਉਂਦੇ ਆ। ਕਈ ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਨਵੰਬਰ ਦੇ ਮਹੀਨੇ ਨੂੰ ਸਿੱਖ ਅਵੇਅਰਨੈਸ ਤੇ ਐਪਰੀਸੀਏਸ਼ਨ ਮੰਥ ਦੇ ਵਜੋਂ ਐਲਾਨਣਾ ਸ਼ੁਰੂ ਕੀਤਾ ਗਿਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਲੋਕਲ ਗਵਰਨਮੈਂਟਸ ਦੇ ਦੁਆਰਾ ਸਿਟੀ ਲੈਵਲਸ ਦੇ ਉੱਤੇ ਵੀ ਇਹ ਸਾਰਾ ਕੁਛ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇਸ ਚੀਜ਼ ਦੇ ਲਈ ਸਿਟੀ ਆਫ ਮੰਟੀਕਾ ਤੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਿੱਖ ਆ ਉਹ ਵਧਾਈ ਦੇ ਪਾਤਰ ਨੇ। ਦੂਜੀ ਜਿਹੜੀ ਗੱਲ ਹਰਜੋਤ ਸਿੰਘ ਜੀ ਉੱਥੇ ਇਹ ਵੀ ਜਿਹੜੀ ਉਹ ਹੋਈ, ਆਪਾਂ ਇਸ ਤੇ ਪਹਿਲਾਂ ਵੀ ਚਰਚਾ ਜਿਹੜੀ ਕੀਤੀ ਆ marijuana ਦਾ, ਜਿੱਦਾਂ ਅੱਜ ਆਪਾਂ ਓਹਾਇਓ ਦੀ ਖਬਰ ਦੱਸੀ ਆ ਵੀ ਉੱਥੇ ਉਹਨਾਂ ਨੇ ਰੀਕ੍ਰੀਏਸ਼ਨਲ ਯੂਜ਼ ਦੇ ਲਈ ਹਾਮੀ ਭਰ ਦਿੱਤੀ ਆ। ਤਾਂ ਹਾਮੀ ਭਰਨ ਤੋਂ ਬਾਅਦ ਦੇ ਵਿੱਚ ਜਦੋਂ ਇੱਦਾਂ ਯੂਜ਼ ਹੋਣਾ ਤੇ ਉਸ ਤੋਂ ਬਾਅਦ ਦੇ ਵਿੱਚ ਕਈ ਇਹਦੇ ਸਟੋਰ ਖੁੱਲ੍ਹਣੇ ਆ, ਕੈਫੇ ਨੂਮਾ ਜਿਹੜੀਆਂ ਚੀਜ਼ਾਂ ਆ ਉਹ ਚਾਲੂ ਹੋਣਗੀਆਂ, ਡਿਸਪੈਂਸਰੀਜ਼ ਜਿਹੜੀਆਂ ਚਾਲੂ ਹੋਣਗੀਆਂ। 3 ਡਿਸਪੈਂਸਰੀਜ਼ ਚਾਲੂ ਹੋਣ ਦੇ ਉਲਟ ਦੇ ਵਿੱਚ ਉੱਥੇ ਜਿਹੜੇ 2 ਪੰਜਾਬੀ ਭਾਈਚਾਰੇ 'ਚੋਂ, ਸਿੱਖ ਭਾਈਚਾਰੇ 'ਚੋਂ ਉਹਨਾਂ ਨੇ ਵਿਰੋਧਤਾ ਜਿਹੜੀ ਆ ਉਹ ਉੱਥੇ ਜਤਾਈ ਹੈਗੀ ਆ। ਹੋਰ ਵੀ ਲੋਕ ਉੱਥੇ ਮੌਜੂਦ ਸੀਗੇ, ਪਰ 2 ਜਣਿਆਂ ਨੇ ਪਬਲਿਕ ਕਮੈਂਟਸ ਜਿਹੜੇ ਇਸ ਦੇ ਵਿੱਚ ਕੀਤੇ। 2 ਹਾਈ ਸਕੂਲ ਦੀਆਂ ਕੁੜੀਆਂ ਸੀਗੀਆਂ ਤੇ ਇੱਕ ਜਿਹੜੇ ਪਰਮਿੰਦਰ ਸਿੰਘ ਸ਼ਾਹੀ ਸੀਗੇ, ਉਹਨਾਂ ਦੇ ਦੁਆਰਾ ਉੱਥੇ ਇਸ ਚੀਜ਼ ਦੇ ਉਲਟ ਕਿਹਾ ਵੀ ਭਾਈ ਇਸ ਚੀਜ਼ ਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਦਾ ਦਾਅਵਾ ਸੀਗਾ ਵੀ ਭਾਈ ਇਹ ਜਿੱਥੇ ਵੀ ਤੁਸੀਂ ਲੀਗਲ ਸ਼ੁਰੂ ਕਰਦੇ ਆ ਜਾਂ ਜਿੱਥੇ ਵੀ ਆਉਂਦੀਆਂ ਆ, ਕੁਆਲਿਟੀ ਆਫ ਲਾਈਫ ਉਹਨਾਂ ਸ਼ਹਿਰਾਂ ਦੀ ਵਿਗੜ ਜਾਂਦੀ ਆ, ਉੱਥੇ ਕ੍ਰਿਮੀਨਲਸ ਅਟਰੈਕਟ ਹੁੰਦੇ ਆ, ਹੋਮਲੈਸਨੈਸ ਜਿਹੜੀ ਉਹ ਵੱਧਦੀ ਆ। ਇਹ ਪਬਲਿਕ ਕਮੈਂਟਸ ਦੇ ਵਿੱਚ ਇਹਨਾਂ ਜਿਹੜੇ ਕਮਿਊਨਿਟੀ ਦੇ ਪਹੁੰਚੇ ਲੋਕ ਸੀ ਉਹਨਾਂ ਦੁਆਰਾ ਜਿਹੜਾ ਉਹ ਆਖਿਆ ਗਿਆ ਹੈਗਾ ਸੀਗਾ। ਸੋ ਉਹਨਾਂ ਦੇ ਦੁਆਰਾ ਹੋਰ ਵੀ ਜਿਹੜੀ ਗੱਲਬਾਤ ਕੀ ਆਖੀ ਗਈ ਆ ਉਸ ਦੀ ਵੀ ਜਿਹੜੀ ਜਲਦ ਹੀ ਵੀਡੀਓ ਆ ਉਹ ਪੰਜਾਬੀ ਰੇਡੀਓ USA ਦੇ YouTube ਤੇ Facebook ਪੇਜ ਦੇ ਉੱਤੇ ਜਾਰੀ ਕੀਤੀ ਜਾਊਗੀ। ਇੱਕ ਚੀਜ਼ ਜਿਹੜੀ ਉਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜੋ ਦੱਸਿਆ ਨਾ, ਇਹ ਭਾਈ ਅੱਖਾਂ ਖੋਲਣ ਵਾਲੀ ਗੱਲ ਆ ਵੀ ਨਾ ਆਪਾਂ ਸਮਝੇ ਤਾਂ ਪਤਾ ਨਹੀਂ ਕੀ ਹੋਣਾ। ਕਹਿੰਦਾ ਵੀ ਸਾਡੇ ਸਕੂਲ ਦੇ ਵਿੱਚ ਟੀਚਰਾਂ ਦਾ ਜ਼ੋਰ ਇਸੇ ਚੀਜ਼ ਦੇ ਉੱਤੇ ਲੱਗਾ ਆ, ਕਿਹੜਾ ਵਿਦਿਆਰਥੀ ਕਿੰਨੇ ਟਾਈਮ ਦੇ ਲਈ ਜਿਹੜਾ ਆ ਉਹ ਜਾ ਰਿਹਾ ਹੈਗਾ ਆ। ਰੈਸਟ ਰੂਮਸ ਦੇ ਵਿੱਚ 7 ਮਿੰਟ ਦੀ ਲਿਮਿਟ ਆ, ਜੇ ਉਹ ਜ਼ਿਆਦਾ ਸਮਾਂ ਜਾਂਦਾ ਹੈ ਤਾਂ ਉਹਨਾਂ ਨੂੰ ਫੜ ਕੇ ਵਾਪਸ ਲਿਆਉਣਾ ਪੈਂਦਾ ਆ। ਬਹੁਤ ਸਾਰੇ ਰੈਸਟ ਰੂਮ ਜਿਹੜੇ ਪੋਰਟਾ ਪੋਰਟੀਜ਼ ਹੁੰਦੇ ਆ ਉਹਨਾਂ ਨੂੰ ਉਹਨਾਂ ਨੇ ਬੰਦ ਕੀਤਾ ਹੈ, ਜਿਹੜੀਆਂ ਰੱਖੀਆਂ, ਕਿਉਂਕਿ ਉਹਦੇ ਵਿੱਚ ਅੰਦਰ ਬਹੁਤ ਜ਼ਿਆਦਾ ਸਮੋਕਿੰਗ ਜਿਹੜੀ ਉਹ ਹੋ ਰਹੀ ਆ। ਉੱਥੇ ਬੱਚੀਆਂ ਨੇ ਇੱਥੋਂ ਤੱਕ ਵੀ ਕਿਹਾ ਵੀ ਸਕੂਲ ਦੇ ਵਿੱਚ, ਕਲਾਸ ਦੇ ਵਿੱਚ ਇਹ ਜਿਹੜੇ ਆ ਕਈ ਚੁੱਪ ਚਪੀਤੇ ਜਿਹੜੇ ਸਮੋਕਿੰਗ ਕਰੀ ਜਾ ਰਹੇ ਆ। ਸੋ ਸਕੂਲਾਂ ਦੇ, ਹਾਈ ਸਕੂਲ ਦੇ ਜਿਹੜੇ ਹਾਲਾਤ ਮੰਟੀਕੇ ਦੇ, ਉੱਥੋਂ ਦੇ ਵਿਦਿਆਰਥੀਆਂ ਨੇ ਖੁਦ ਜਿਹੜੇ ਉਹ ਬਿਆਨੇ ਆ, ਬੜੇ ਖੌਫਨਾਕ ਮੰਜ਼ਰ ਜਿਹੜੇ ਆ ਉਹ ਆਪਣੇ ਸਾਹਮਣੇ ਆ ਰਹੇ ਆ। ਆਪਾਂ ਲੱਗੇ ਹੋਏ ਆ ਵੀ ਚੱਲ ਧੂਓ ਦੂ ਜਿਹੜਾ ਵੀ ਕਮਾਈ ਕਰੀ ਚੱਲੀਏ, ਸਿਰ ਸਿੱਟ ਕੇ ਕੰਮ ਕਰਨ ਦੇ ਵਿੱਚ ਲੱਗੇ ਆ। ਜਿਨ੍ਹਾਂ ਨਿਆਣਿਆਂ ਦੇ ਲਈ ਆਪਾਂ ਇੱਥੇ ਆਏ ਆ, ਜਿਹੜਾ ਨਸ਼ੇ ਦਾ ਦਲਦਲ ਛੱਡ ਕੇ ਉੱਥੋਂ ਕਹਿੰਦੇ ਵੀ ਅਸੀਂ ਭੱਜੇ ਆ, ਬੜੀ ਮੁਸ਼ਕਿਲ ਨਾਲ ਇੱਥੇ ਆ ਰਹੇ ਆ, ਤੇ ਉਹ ਆਉਂਦਿਆਂ ਨੂੰ ਆਪਾਂ ਨੂੰ ਦੋਹੇ ਬਾਹਾਂ ਖਿਲਾਰ ਕੇ ਜੱਫੀਆਂ ਪਾਉਣ ਨੂੰ ਤਿਆਰ ਬੈਠਾ ਆ
ਇੱਥੇ ਵੀ ਨਸ਼ੇ ਦਾ ਦਲਦਲ, ਨਸ਼ੇ ਦਾ ਦੈਂਤ, ਤੇ ਭਾਈ ਕਰਨਾ ਉੱਥੇ ਕੀ ਆ। ਸੋ ਹਾਲਾਤ ਬਹੁਤ ਹੀ ਜ਼ਿਆਦਾ ਭਿਆਨਕ ਉਹਨਾਂ ਨੇ ਜਿਹੜੇ ਉਹ ਦੱਸੇ ਆ। ਸੋ ਇਹ ਮੰਟੀਕੇ ਦੇ ਨਹੀਂ, ਹੋਰ ਕਈ ਥਾਵਾਂ ਦੇ ਇਦਾਂ ਦੀਆਂ ਜਿਹੜੀਆਂ ਆ ਸਥਿਤੀਆਂ ਹੋਣਗੀਆਂ। ਆਪੋ ਆਪਣੇ ਨਿਆਣਿਆਂ ਦੇ ਸਕੂਲਾਂ ਦੇ ਵਿੱਚ ਸਰਗਰਮ ਹੋਵੋ। ਕੀ ਹੋ ਰਿਹਾ ਆ, ਕੀ ਨਹੀਂ ਹੋ ਰਿਹਾ ਆ, ਇਹ ਬੜੀ ਖਤਰਨਾਕ ਚੀਜ਼ ਆ। ਕੋਈ ਬੰਦਾ ਸੋਚਦਾ ਵੀ ਚੱਲ ਮੇਰੇ ਨਿਆਣੇ ਜੇ ਐਲੀਮੈਂਟਰੀ 'ਚ ਆ, ਮਿਡਲ ਸਕੂਲ 'ਚ ਆ, ਜਦੋਂ ਹਾਈ ਸਕੂਲ 'ਚ ਜਾਣਗੇ ਉਦੋਂ ਦੇਖੀ ਜਾਊਗੀ। ਭਾਈ ਜੇ ਹੁਣ ਇਹ ਹਾਲ ਆ ਹਾਈ ਸਕੂਲਾਂ ਦਾ, ਤਾਂ ਫਿਰ ਅੱਗੇ ਕੀ ਬਣੂਗਾ। ਸੋ ਇਹ ਬਹੁਤ ਖਤਰਨਾਕ ਮੰਜ਼ਰ ਜਿਹੜਾ ਉਹਨਾਂ ਨੇ ਉੱਥੇ ਦੱਸਿਆ ਆ। ਪਰ ਉੱਧਰ ਜਿਹੜੀ ਸਿਟੀ ਆ ਉਹ ਕਹਿ ਰਹੇ ਵੀ ਜੋ ਉਹਨਾਂ ਨੇ ਉੱਥੇ ਦੱਸਿਆ ਵੀ ਸਿਟੀ ਕਹਿੰਦੇ ਵੀ ਭਾਈ ਇਹਦੇ ਨਾਲ ਸਾਨੂੰ ਜਿਹੜਾ ਉਹ ਰੈਵਨਿਊ ਜਿਹੜਾ ਉਹ ਵਧੂਗਾ। ਕਈ ਵਾਰੀ ਨਾ ਪਾਲਿਸੀਜ਼ ਦਾ ਅਸਰ ਕੁਝ ਸਾਲਾਂ ਬਾਅਦ ਪਤਾ ਲੱਗਦਾ ਆ। ਸੈਨ ਫਰਾਂਸਿਸਕੋ ਦੀਆਂ ਲਿਬਰਲ ਲੈਫਟ ਲੀਨਿੰਗ ਫਾਰ ਲੈਫਟ ਪਾਲਿਸੀਜ਼ ਨੇ ਦੇਖ ਲਓ ਸ਼ਹਿਰ ਦਾ ਭੱਠਾ ਬਹਾਤਾ, ਬੇੜਾ ਗਰਕ ਹੋ ਗਿਆ ਉਸ ਜਿਹੜਾ ਉਹ ਸ਼ਹਿਰ ਦਾ। ਇਸੇ ਤਰੀਕੇ ਦੇ ਨਾਲ ਅੱਜ ਜਿਹੜੀ ਚੀਜ਼ ਬੜੀ ਚੰਗੀ ਲੱਗ ਰਹੀ ਹੈ ਕਹਿਣ ਨੂੰ ਵੀ ਹਾਂ ਵੀ ਬਹੁਤ ਸੋਹਣਾ ਰੈਵਨਿਊ ਆਊਗਾ, ਬਹੁਤ ਇਹ ਚੀਜ਼ਾਂ ਜਿਹੜੀਆਂ ਹੋਣਗੀਆਂ, ਇਵੈਂਚੁਅਲੀ ਡਾਊਨ ਦਾ ਲਾਈਨ ਉੱਥੇ ਕੀ ਹੋਣ ਜਾ ਰਿਹਾ ਆ ਉਹ ਵੱਡੀ ਪ੍ਰੋਬਲਮ ਆ। ਕੱਲ੍ਹ ਹੀ ਮੈਂ ਖਬਰ ਸ਼ੇਅਰ ਕਰਕੇ ਹਟਿਆ ਸਟੱਡੀ ਦੀ, ਜਿਹਦੇ ਨਾਲ ਉਹ ਦੱਸਦੇ ਵੀ ਰੈਗੂਲਰ marijuana ਯੂਜ਼ ਦੇ ਨਾਲ ਤੁਹਾਡੇ ਹਾਰਟ ਦੇ ਫੇਲ ਹੋਣ ਦੇ ਜਿਹੜੇ ਚਾਂਸਿਸ ਆ, ਬਿਮਾਰੀ ਲੱਗਣ ਦੇ ਜਿਹੜੇ ਚਾਂਸਿਸ ਆ 34% ਇਨਕਰੀਜ਼ ਹੋ ਜਾਂਦੇ ਆ, ਵੱਧ ਜਾਂਦੇ ਆ। ਸੋ ਇਹ ਬਹੁਤ ਖਤਰਨਾਕ ਚੀਜ਼ ਵੱਲ ਨੂੰ ਜਿਹੜਾ ਆਪਾਂ ਵੱਧ ਰਹੇ ਆ। marijuana ਨੂੰ ਵੈਸੇ ਵੀ ਗੇਟਵੇ ਡਰੱਗ ਮੰਨਿਆ ਜਾਂਦਾ ਆ ਵੀ ਜਿਹੜਾ ਇੱਕ ਵਾਰੀ ਇਹਦੇ ਨਾਲ ਹਾਈ ਹੋਣਾ ਸ਼ੁਰੂ ਹੁੰਦਾ ਆ, ਫਿਰ ਇਵੈਂਚੁਅਲੀ ਹਾਰਡਕੋਰ ਡਰੱਗਸ ਵੱਲ ਨੂੰ, ਸਿੰਥੈਟਿਕ ਡਰੱਗਸ ਵੱਲ ਨੂੰ ਵੀ ਉਹ ਰਾਹ ਜਿਹੜਾ ਆ ਉਹਦਾ ਖੁੱਲ ਜਾਂਦਾ ਆ। ਸੋ ਇਹ ਬਹੁਤ ਖਤਰਨਾਕ ਸਥਿਤੀ ਜਿਹੜੀ ਇਸ ਟਾਈਮ ਬਣੀ ਆ। ਉੱਥੇ ਲੋਕਾਂ ਨੇ ਉੱਥੋਂ ਦੇ ਵਸਨੀਕਾਂ ਨੇ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਆ। ਇਹ ਇਕੱਲਾ ਮੰਟੀਕਾ ਹੀ ਨਹੀਂ, ਆਪਾਂ ਨੂੰ ਵੀ ਜਿਹੜੇ ਵੀ ਸ਼ਹਿਰਾਂ 'ਚ ਭਾਈ ਤੁਸੀਂ ਰਹਿ ਰਹੇ ਆ, ਇਹਨਾਂ ਨੂੰ ਤੁਹਾਨੂੰ ਜਿਹੜਾ ਆ ਸੁਹਿਰਦਤਾ ਦੇ ਨਾਲ ਸੋਚਣ ਦੀ ਲੋੜ ਆ। ਹੋਰ ਚੀਜ਼ਾਂ ਕਿਹੜੀਆਂ ਐਡ ਕੀਤੀਆਂ ਜਾ ਸਕਦੀਆਂ ਜਿਹਦੇ ਨਾਲ ਰੈਵਨਿਊ ਵਧੇ, ਉਸ ਉੱਤੇ ਜ਼ੋਰ ਲਾਉਣ ਦੀ ਸ਼ਹਿਰਾਂ ਨੂੰ ਜ਼ਰੂਰਤ ਆ, ਨਾ ਕਿ ਸਿੰਪਲ ਡਰੱਗ ਵੇਚ ਕੇ ਜਿਹੜਾ ਆ ਉਹ ਉੱਥੇ ਜਿਹੜਾ ਉਹ ਕੀਤਾ ਜਾਵੇ। ਸੋ ਭਾਈ ਇਹ ਬਹੁਤ ਧਿਆਨ ਰੱਖਣ ਵਾਲੀ ਮੰਗਦੀ ਆ, ਧਿਆਨ ਮੰਗਦੀ ਹੈ ਚੀਜ਼, ਤੇ ਬਹੁਤ ਹੀ ਸੰਜੀਦਾ ਚੀਜ਼ ਆ। ਜਲਦ ਹੀ ਸਾਰਿਆਂ ਨੂੰ ਇਸ ਦੇ ਉੱਤੇ ਇਕੱਠੇ ਹੋ ਕੇ ਤੁਰਨ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਲੋਕ ਇਹ ਸੋਚਦੇ ਵੀ ਹੋਣਗੇ ਵੀ ਰੇਡੀਓ ਵਾਲੇ ਪਤਾ ਨਹੀਂ ਕਾਹਦੇ ਰੌਲਾ ਪਾਉਂਦੇ ਰਹਿੰਦੇ ਆ, ਜਦ ਕਿ ਲੀਗਲ ਆ ਕੈਲੀਫੋਰਨੀਆ 'ਚ ਤੇ ਉੱਥੇ ਖੁੱਲ ਸਕਦੇ ਆ। ਦੇਖੋ ਇੱਥੇ ਫਰੀडम ਆਫ ਸਪੀਚ ਆ, ਹਰ ਇੱਕ ਨੂੰ ਆਪਣਾ ਹੱਕ ਰੱਖਣ ਦੀ ਗੱਲ ਹੈਗੀ ਆ। ਅਮਰੀਕਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਗੁਰੂ ਘਰ ਦੀ ਬਿਲਡਿੰਗ ਜਿੱਥੇ ਬਣੀ ਆ ਉਹਦਾ ਵਿਰੋਧ ਨਹੀਂ ਹੋਇਆ। ਜਿਹੜੇ ਵੀ ਲੋਕਲ ਰੈਜ਼ੀਡੈਂਟ ਸੀ ਉਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ। ਸਾਡੇ ਇੱਥੇ ਸੈਨ ਹੋਜ਼ੇ ਦੇ ਵਿੱਚ ਕਿੰਨੇ ਸਾਲ ਲੜਾਈ ਚੱਲਦੀ ਰਹੀ। ਦੇਖੋ ਜੀ ਇੱਥੇ ਟ੍ਰੈਫਿਕ ਹੋ ਜਾਣਾ ਆ, ਰੌਲਾ ਪੈਣਾ ਆ, ਸਾਰਾ ਕੁਝ। ਸੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਹੱਕ ਹੁੰਦਾ ਹੈਗਾ ਆ। ਜਿਹੜਾ ਕਹਿੰਦਾ ਆ ਵੀ ਇਹਦੇ ਨਾਲ ਨੁਕਸਾਨ ਹੋਣਾ ਆ, ਵੀ ਨਹੀਂ ਸਾਡੀ ਪੂਰੀ ਕਮਿਊਨਿਟੀ ਲਈ ਬੈਡ ਨਾਮ ਹੋਊਗਾ, ਤੇ ਉਹ ਉਹਨਾਂ ਨੂੰ ਜਿਹੜਾ ਆ ਵਿਰੋਧ ਕਰਨਾ ਚਾਹੀਦਾ ਹੈਗਾ ਆ। ਬਿਲਕੁਲ ਜੀ ਜੀ ਬਿਲਕੁਲ। ਆਪਣਾ ਤੁਸੀਂ ਵਿਚਾਰ ਪੇਸ਼ ਕਰੋ। ਅੱਗੇ ਦੇਖੋ ਸਿਟੀ ਦੇ ਨਾਲ ਉਹ ਕੀ ਕਹਿੰਦੇ ਨੇ, ਕਿਵੇਂ ਕਹਿੰਦੇ ਨੇ, ਉਹ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਦੇਖਣਾ ਹੋਊਗਾ। ਬਾਕੀ ਜਲਦ ਹੀ ਜਿਹੜੀ ਉਹ ਆਪਾਂ ਸਿੱਖ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਦੀ ਜਿਹੜੀ ਹੋਈ ਆ, ਜੋ ਕਿ ਇੱਕ ਚੰਗੀ ਚੀਜ਼ ਆ, ਤੇ ਉਸ ਦੀ ਵੀ ਜਿਹੜੀ ਵੀਡੀਓ ਤੇ ਇਹ ਜਿਹੜੀ ਚਿੰਤਾਵਾਂ ਜਿਹੜੀਆਂ ਉੱਥੇ ਕੁਝ ਲੋਕਾਂ ਨੇ ਜ਼ਾਹਰ ਕੀਤੀਆਂ ਆ ਰਹੇ marijuana ਦੇ ਸਟੋਰਸ ਆ, ਉਸ ਨੂੰ ਲੈ ਕੇ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਨਾ। ਇਹ ਦੇਖੋ ਇਵੈਂਚੁਅਲੀ ਜਿਹੜੀ ਸੰਗਤ ਆ, ਜਿਹੜੇ ਲੋਕ ਆ, ਉੱਥੋਂ ਦੇ ਜਿਹੜੇ ਨਾਗਰਿਕ ਆ ਉਸ ਸ਼ਹਿਰ ਦੇ, ਉਹਨਾਂ ਨੇ ਫੈਸਲਾ ਜਿਹੜਾ ਉਹ ਲੈਣਾ ਆ। ਉਹਨਾਂ ਦੇ ਲੀਡਰਸ ਨੇ ਜਿਹੜਾ ਉਹ ਫੈਸਲਾ ਲੈਣਾ ਵੀ ਕੀ ਕਰਨਾ ਆ। ਬਾਕੀ ਮਿਲ ਜੁਲ ਕੇ ਕਿੱਦਾਂ ਤੁਸੀਂ ਆਪਣੇ ਸ਼ਹਿਰਾਂ ਨੂੰ ਚੰਗਾ ਬਣਾ ਸਕਦੇ, ਕਿੱਦਾਂ ਇੱਦਾਂ ਦੀਆਂ ਚੀਜ਼ਾਂ ਰੁਕ ਸਕਦੀਆਂ ਜਿਹਦੇ ਨਾਲ ਕ੍ਰਾਈਮ ਵਧੇ, ਉਹ ਚੀਜ਼ਾਂ ਨੂੰ ਰੋਕਣ ਦੇ ਲਈ ਆਪਾਂ ਨੂੰ ਜਿਹੜੀ ਸੁਹਿਰਦਤਾ ਦੇ ਨਾਲ ਸਿਰ ਜੋੜ ਕੇ ਜਿਹੜਾ ਉਹ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਰਾਜਕਰਮੀਤ ਸਿੰਘ ਜੀ, ਉਹਨਾਂ ਨੂੰ ਵੀ ਇੱਦਾਂ ਦੇਖਣਾ ਚਾਹੀਦਾ। ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਆਪਾਂ ਹਰ ਸ਼ਹਿਰ 'ਚ ਹੁਣ ਗਦਰੀ ਬਾਬਿਆਂ ਦੇ ਮੇਲੇ ਤਾਂ ਜ਼ਰੂਰ ਮਨਾਉਂਦੇ ਆ, ਯਾਦਾਂ ਕਰਦੇ ਆ, ਉਹਨਾਂ ਨਾਲ ਦੇਖੋ ਵੀ ਕਿੱਦਾਂ ਖੇਤਾਂ ਦੇ ਵਿੱਚ ਉਹ 25-25 ਸੈਂਟ ਪਰ ਆਵਰ ਦੇ ਹਿਸਾਬ ਨਾਲ ਕੰਮ ਕਰਕੇ ਉਹਨਾਂ ਨੇ ਬਰਕਲੇ 'ਚ ਬਿਲਡਿੰਗਾਂ 2 ਘਰ ਲੈ ਲਿਆ ਸੀ ਵੀ ਤਾਂ ਕਿ ਆਪਣੇ ਨਿਆਣੇ ਉੱਥੇ ਯੂਨੀਵਰਸਿਟੀ 'ਚ ਆ ਕੇ ਪੜ੍ਹਨ। ਅਮਰੀਕਾ 'ਚ ਬਹੁਤ ਸਾਰੇ ਰਿਮੋਟ ਏਰੀਏ 'ਚ ਇਦਾਂ ਦੇ ਸ਼ਹਿਰ ਆ ਜਿੱਥੇ ਕੁਝ ਨਹੀਂ, ਸਿਰਫ ਯੂਨੀਵਰਸਿਟੀ ਆ। ਸੋ ਉੱਥੇ ਤੁਸੀਂ ਆਪਣੇ ਮੇਅਰ ਜੇ ਪੰਜਾਬੀ ਆ ਉਹਨੂੰ ਕਹੋ ਭਈ ਇੱਥੇ ਯੂਨੀਵਰਸਿਟੀ ਇਦਾਂ ਦੀ ਖੋਲੋ ਤਾਂ ਕਿ ਲੋਕ ਬਾਹਰੋਂ ਆ ਕੇ ਲੋਕ ਨਿਆਣੇ ਪੜ੍ਹਨ। ਉੱਥੇ ਹੋਰ ਮੋਟਲ, ਹੋਟਲ, ਇੰਡਸਟਰੀ, ਕੰਸਟਰਕਸ਼ਨ 'ਚ ਸਾਰੇ ਪਾਸੇ ਜਿਹੜਾ ਫਾਇਦਾ ਹੋਊਗਾ। ਕੋਈ ਸਟੇਡੀਅਮ ਬਣਾਓ, ਕੋਈ ਹੋਰ ਚੀਜ਼ਾਂ ਕਰੋ, ਕੁਝ ਵੀ ਜਿਹੜਾ ਹੋਰ ਹੋ ਸਕਦਾ। ਬਹੁਤ ਸਾਰੇ ਜਿਹੜੇ ਉਹ ਸਾਧਨ ਜਿਹੜੇ ਉਹ ਹੁੰਦੇ ਆ। ਇਦਾਂ ਨਾ ਹੋਏ ਵੀ ਅੱਜ ਤੋਂ 100 ਸਾਲ ਨੂੰ ਜਿਹੜੀ ਹੁਣ ਆਪਾਂ ਜਿਸ ਤਰ੍ਹਾਂ ਹਿਸਟਰੀ ਦੱਸਦੇ ਆ ਵੀ ਸਿੱਖਾਂ ਨੇ
ਆਹ ਕੀਤਾ, ਇਹਦੇ ਲਈ ਫਾਈਟ ਕੀਤਾ, ਵੀ 100 ਸਾਲ ਬਾਅਦ ਜਦੋਂ ਦੇਖਣ ਵੀ ਲੈ ਭਾਈ ਇੱਥੇ ਦੇ ਮੇਅਰ ਵੀ ਪੰਜਾਬੀ ਸੀ ਤੇ ਮੈਜੋਰਟੀ 'ਚ ਰਹਿਣ ਵਾਲੇ ਵੀ ਪੰਜਾਬੀ ਸੀ, ਪਰ ਇਹਨਾਂ ਨੇ ਭੰਗ ਦੇ ਸਟੋਰ ਲਿਆਂਦੇ। ਇਹ ਹਿਸਟਰੀ ਬਣਨੀ ਹੁੰਦੀ ਹੈਗੀ ਆ। ਸੋ ਬਾਅਦ ਦੇ ਵਿੱਚ ਇਹ ਦੇਖੋਗੇ ਵੀ ਨਹੀਂ ਬੁੱਕਸ ਦੇ ਏਦਾਂ ਹੀ ਆ। ਵਿੱਚ। ਦੇਖੋ ਜੀ ਹੁਣ ਉੱਥੇ ਉਹ ਸਵਾਲ ਤਾਂ ਹੈਗੇ ਆ, ਹੁਣ ਸਾਰੇ ਜਣੇ ਇਹ ਵੀ ਸਵਾਲ ਕਰਦੀ ਆ ਵੀ ਭਾਈ ਸ਼ਰਾਬ ਦੇ ਸਟੋਰ ਵੀ ਆ, ਸਮੋਕ ਸ਼ਾਪਾਂ ਵੀ ਆ, ਉਹਨਾਂ ਦਾ ਵੀ ਜਿਹੜਾ ਉਹ ਕੀ ਜਿਹੜਾ ਇਸ ਦੇ ਵਿੱਚ ਕਰਨਾ ਆ। ਸੋ ਇਹ ਸਾਰੀਆਂ ਚੀਜ਼ਾਂ, ਨਸ਼ਾ ਕੋਈ ਵੀ ਜਿਹੜਾ ਆ ਉਹ ਮਾੜਾ ਹੀ ਮਾੜਾ ਆ ਭਾਈ। ਜੇ ਇੱਕ ਚੀਜ਼ ਐਕਸਟਰਾ ਲਿਆ ਕੇ ਉਹਦੇ ਨਾਲ ਫਾਇਦਾ ਨਹੀਂ, ਨੁਕਸਾਨ ਆ, ਘਟਾਉਣੀਆਂ ਕਿੱਦਾਂ ਆ ਉਸ ਦੇ ਉੱਤੇ ਆਪਾਂ ਨੂੰ ਜ਼ੋਰ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਜੀ। ਤੇ ਜਾਂਦੇ ਜਾਂਦੇ ਇਕਨੋਮੀ ਦੀ ਗੱਲ ਕਰਦੇ ਜਾਈਏ, ਕੁਛ ਮਹੀਨੇ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਮਾਸ ਰੈਜ਼ਿਗਨੇਸ਼ਨ ਦੀ ਗੱਲ ਚੱਲ ਰਹੀ ਸੀ ਜਦੋਂ ਕਰੋਨਾ ਚੱਲ ਰਿਹਾ ਸੀ, ਜਿਹੜਾ ਕਿਹੜਾ ਕਹਿੰਦਾ ਸੀ ਮੈਂ ਜੀ ਮੈਂ ਆਪਣਾ ਰਿਜ਼ਾਈਨ ਦੇ ਰਿਹਾ, ਮੈਂ ਆਪਣਾ ਰਿਜ਼ਾਈਨ ਦੇ ਰਿਹਾ। ਅੱਜ ਦੀ ਸਿਚੁਏਸ਼ਨ ਦੇ ਵਿੱਚ ਟੋਟਲੀ ਅਪਸਾਈਡ ਡਾਊਨ ਹੋ ਗਿਆ। ਕੰਪਨੀਆਂ ਹੁਣ ਇਹ ਕਹਿ ਰਹੀਆਂ ਵੀ ਭਾਈ ਘਰੋਂ ਕੰਮ ਬਹੁਤ ਕਰ ਲਿਆ, ਹੁਣ ਵਾਪਸ ਆਓ, ਜੇ ਵਾਪਸ ਨਹੀਂ ਆਉਂਦੇ ਤਾਂ ਆਪਣੇ ਕੰਮ ਤੋਂ ਛੁੱਟੀ ਹੈਗੀ ਆ। ਫੋਰਚੂਨ ਮੈਗਜ਼ੀਨ ਦੇ ਮੁਤਾਬਕ ਜੇਰੇਮੀ ਸੀਗਲ ਇੱਕ ਆਈਵੀ ਲੀਗ ਦੇ ਪ੍ਰੋਫੈਸਰ ਆ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਉਹ ਜਿਹੜਾ ਟਾਈਮ ਸੀ ਉਹ era ਚਲੇ ਗਿਆ। ਹੁਣ ਇਹ ਨਹੀਂ ਹੈ ਵੀ ਤੁਹਾਡਾ ਬੌਸ ਤੁਹਾਨੂੰ ਫਾਇਰ ਨਹੀਂ ਕਰ ਸਕਦਾ, ਹੁਣ ਤੁਹਾਡਾ ਬੌਸ ਕਿਸੇ ਟਾਈਮ ਵੀ ਤੁਹਾਨੂੰ ਜਿਹੜਾ ਆ ਉਹ ਫਾਇਰ ਕਰ ਸਕਦਾ ਹੈਗਾ। ਜੇ 2023 ਦੀਆਂ ਟੈਕ ਲੇਆਫ ਦੀ ਗੱਲ ਕਰੀਏ, ਵੱਡੀਆਂ ਕੰਪਨੀਆਂ ਗੂਗਲ, ਐਮਾਜ਼ਨ, ਮਾਈਕਰੋਸਾਫਟ, ਇਹਨਾਂ ਸਾਰਿਆਂ ਨੇ ਲੇਆਫ ਕੀਤੀ ਹੈਗੀ ਆ। ਜਨਵਰੀ ਮਹੀਨੇ ਦੇ ਵਿੱਚ, ਇਕੱਲੇ ਜਨਵਰੀ ਮਹੀਨੇ 'ਚ 2023 'ਚ 99,554 EMPLOYEE ਲੇਆਫ ਹੋਏ ਆ ਟੈਕ ਇੰਡਸਟਰੀ 'ਚ। ਫਰਵਰੀ ਮਹੀਨੇ 'ਚ 40,021, ਮਾਰਚ 37,823, ਅਪ੍ਰੈਲ 'ਚ 20,014, ਮਈ 'ਚ 14,928, ਜੂਨ 'ਚ 10,958, ਜੁਲਾਈ 'ਚ 10,599, ਅਗਸਤ ਵਿੱਚ 9,545, ਸਤੰਬਰ ਦੇ ਵਿੱਚ 4,632, ਅਕਤੂਬਰ ਦੇ ਵਿੱਚ 7,331। ਤੇ ਇਹ ਪਿਛਲੇ ਸਾਲ ਦੇ ਵਿੱਚ ਵੀ ਜਿਹੜੇ ਆ 2 ਲੱਖ ਦੇ ਕਰੀਬ ਜੋ ਲੋਕ ਆ ਉਹ ਲੇ ਆਫ ਹੋਏ ਸੀ। ਈਵਨ ਹੁਣ ਇਹ ਵੀ ਜਿਹੜੀ ਨਿਊਜ਼ ਆ ਰਹੀ ਆ ਵੀ ਇੱਕ ਟਾਈਮ ਦੇ ਉੱਤੇ ਕੰਪਿਊਟਰ ਸਾਇੰਸ ਦੀ ਜਿਹੜੀ ਡਿਗਰੀ ਸੀ ਉਹ ਬਹੁਤ ਹੀ ਵਧੀਆ ਗਿਣੀ ਜਾਂਦੀ ਸੀ, ਵੀ ਨਿਕਲਦਿਆਂ ਨੂੰ ਤੁਹਾਨੂੰ ਜੌਬ ਮਿਲ ਜਾਂਦੀ ਆ। ਹੁਣ ਉਹ ਕਹਿੰਦੇ ਵੀ ਇਹ ਗਰੰਟੀ ਨਹੀਂ ਹੈ ਤੇ ਜੇ ਤੁਸੀਂ ਕੰਪਿਊਟਰ ਸਾਇੰਸ ਦੀ ਡਿਗਰੀ ਕਰ ਲਈ ਆ ਤੇ ਤੁਹਾਨੂੰ ਜਿਹੜੀ ਰਾਈਟ ਵਿੱਚ ਜੌਬ ਆ ਉਹ ਮਿਲ ਜਾਊ। ਜੀ। ਹੁਣ ਤੱਕ 2023 ਦੀਆਂ ਜਿਹੜੀਆਂ ਬਿਗੇਸਟ ਲੇਆਫਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਐਮਾਜ਼ਨ ਨੇ 2023 ਦੇ ਵਿੱਚ 16,000 ਲੋਕਾਂ ਦੀ ਛਾਂਟੀ ਕੀਤੀ ਆ। ਅਲਫਾਬੈਟ ਜਿਹੜੀ ਗੂਗਲ ਦੀ ਪੇਰੈਂਟ ਕੰਪਨੀ, ਉਹਨਾਂ ਨੇ 12,000, ਮਾਈਕਰੋਸਾਫਟ ਨੇ 10,000, ਮੈਟਾ ਦੇ ਅੰਡਰ ਜਿਹੜੀ ਆਉਂਦੀ ਫੇਸਬੁੱਕ, ਉਹਨਾਂ ਨੇ ਵੀ 10,000, ਸੇਲਸ ਫੋਰਸ ਉਹਨਾਂ ਨੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀ ਕੀਤਾ ਹੈਗਾ ਆ। ਸਾਈਨ ਹੁੰਦੇ ਹੋ ਸਕਦੇ ਆ ਵੀ ਕੰਪਨੀ ਸੋਚ ਰਹੀ ਆ ਵੀ ਲੇ ਆਫ ਕਰਨੀ ਆ। ਜ਼ਿਆਦਾਤਰ ਉਹਨਾਂ ਕੰਪਨੀਆਂ ਦੇ ਵਿੱਚ ਹਾਇਰਿੰਗ, ਪੇਰੋਲ ਤੇ ਪ੍ਰਮੋਸ਼ਨ ਦੇ ਉੱਤੇ ਫਰੀਜ਼ ਲੱਗ ਜਾਂਦੀ ਆ। ਫਾਈਨੈਂਸ਼ੀਅਲ ਪਰਫਾਰਮੈਂਸ ਜਿਹੜੀ ਕੰਪਨੀ ਦੀ, ਉਹਦੇ ਵਿੱਚ ਰੈੱਡ ਫਲੈਗ ਤੁਹਾਨੂੰ ਨਜ਼ਰ ਆਉਂਦੇ ਆ ਵੀ ਘਾਟਾ ਜਿਹੜਾ ਹੋ ਰਿਹਾ। ਬਹੁਤ ਸਾਰੀਆਂ ਟੀਮਸ ਤੇ ਡਿਪਾਰਟਮੈਂਟਸ, ਉਹਨਾਂ ਦੀ ਰੀਸਟਰਕਚਰਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਜਿਹੜੇ ਉਹਨਾਂ ਨੂੰ ਚਾਹੀਦੇ ਆ ਉਹਨਾਂ ਨੂੰ ਸੈੱਟ ਕਰ ਰਹੇ ਹੁੰਦੇ ਆ ਤੇ ਦੂਜਿਆਂ ਦੀ ਛਾਂਟੀ ਦੀ ਤਿਆਰੀ ਹੋ ਰਹੀ ਆ। ਜਦੋਂ ਇਨਕਰੀਜ਼ਡ ਕਮਿਊਨੀਕੇਸ਼ਨ ਵੱਧ ਜੇ, ਮੈਨੇਜਰ ਤੁਹਾਡੇ ਨਾਲ ਰੋਜ਼ ਹੀ ਗੱਲਾਂ ਕਰਦਾ ਹੋਵੇ ਵੀ ਹਾਂ ਭਾਈ ਕਿੱਦਾਂ ਆ, ਕਿਵੇਂ ਚੱਲ ਰਿਹਾ ਆ, ਤੇ ਫਿਰ ਸਮਝੋ ਵੀ ਕੁਛ ਨਾ ਕੁਛ ਦਾਲ 'ਚ ਕਾਲਾ ਆ। ਕੰਪਨੀ ਪਾਲਿਸੀਜ਼ ਦੇ ਵਿੱਚ ਅਨਐਕਸਪੈਕਟਿਡ ਚੇਂਜ ਆ ਜਾਣ, ਤੁਹਾਡਾ ਅਚਾਨਕ ਕੰਮ ਘਟ ਜਾਵੇ, ਪ੍ਰੋਜੈਕਟ ਕੈਂਸਲ ਹੋਣ ਲੱਗ ਜਾਣ ਤੇ ਹੋਰ ਕੋਸਟ ਕਟਿੰਗ ਮੈਜਰਸ ਜਿਹੜੇ ਤੁਹਾਡੇ ਸਾਹਮਣੇ ਹੋਣ, ਤਾਂ ਸਮਝੋ ਕੁਛ ਚੰਗਾ ਨਹੀਂ ਆ, ਕੁਛ ਗੜਬੜ ਜਿਹੜੀ ਉਹ ਹੋਣ ਵਾਲੀ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਹੌਰਰ ਸਟੋਰੀਜ਼ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ। ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਸੀ ਨਾ ਗੱਲ ਦੀ ਵੀ ਜ਼ਿਆਦਾ ਤਨਖਾਹ ਦੇ ਲਈ ਮੈਂ ਨਹੀਂ ਕਰਨਾ ਜੀ ਕੰਮ ਇੱਥੇ, ਚਲੋ ਜੀ ਦੂਜੇ ਥਾਂ ਤੇ ਮਾਰੀ ਛਾਲ, ਇੱਧਰ ਚੱਲ ਉੱਧਰ। ਤੇ ਹੁਣ ਕੀ ਹੋਇਆ, ਜਿਹੜੇ H1 ਵਾਲੇ ਉਹ ਵੀ ਕਈ ਬੜੇ ਪਛਤਾ ਰਹੇ ਆ। ਉਹਨਾਂ ਨੇ ਚੱਕ ਬਾਹਰ ਮਾਰੇ, ਜਿੱਦਾਂ ਨੰਬਰਸ ਜਿਹੜੇ ਉਹ ਆંકੜੇ ਦੱਸੇ ਆ, ਉਹ ਫਿਰ 20 25 ਕਈਆਂ ਨੂੰ 40 50 ਹਜ਼ਾਰ ਡਾਲਰ ਘੱਟ ਤਨਖਾਹ ਦੇ ਉੱਤੇ ਭਾਈ ਜਿੱਥੇ ਜੌਬ ਮਿਲਦੀ ਆ ਉਹ ਦੇ ਦਿਓ। ਫਿਰ ਇਸ ਤਰੀਕੇ ਦੇ ਨਾਲ ਜਿਹੜੀ ਸਥਿਤੀ ਉਹ ਬਣੀ ਆ। ਸਾਲ ਦੇ ਵਿੱਚ ਹੀ ਸਭ ਕੁਝ ਜਿਹੜਾ ਆ ਉਲਟ ਪੁਲਟ ਜਿਹੜਾ ਉਹ ਹੋ ਚੁੱਕਾ ਆ, ਅਪਸਾਈਡ ਡਾਊਨ ਹੋਇਆ ਪਿਆ ਆ। ਸੋ ਸਥਿਤੀਆਂ ਕਿੱਦਾਂ ਕਦੋਂ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ ਆ ਉਸ ਦੇ ਬਾਰੇ ਪਤਾ ਨਹੀਂ ਲੱਗਦਾ। ਆਪਾਂ ਮੌਰਗੇਜ, ਰੀਅਲ estate ਇੰਡਸਟਰੀ ਦੇ ਵਿੱਚ ਵੀ ਇਹੀ ਕੁਝ ਦੇਖ ਰਹੇ ਆ ਤੇ ਇਹੀ ਚੀਜ਼ ਜਿਹੜੀਆਂ ਇਸ ਟਾਈਮ ਟੈਕ ਇੰਡਸਟਰੀ ਦੇ ਵਿੱਚ ਜਿਹੜੀਆਂ ਜੌਬਸ ਆ ਉਹਨੂੰ ਲੈ ਕੇ ਵੀ ਜਿਹੜਾ ਉਹ ਇਦਾਂ ਹੀ ਚੱਲ ਰਿਹਾ ਆ। ਸੋ ਸਾਡਾ ਕੰਮ ਆ ਤੁਹਾਨੂੰ ਸੁਚੇਤ ਕਰਨਾ, ਧਿਆਨ ਜਿਹੜਾ ਉਹ ਰੱਖੋ,
ਵੀ ਕੀ ਕੌਣ ਕੁਛ ਕਰ ਰਿਹਾ, ਤੁਹਾਡੀਆਂ ਕੰਪਨੀਆਂ ਠੀਕ ਆ, ਸਾਰਾ ਕੁਝ ਵਧੀਆ ਆ ਤਾਂ ਗੁੱਡ ਆ। ਤੇ ਹੁਣ ਤਾਂ ਵਕਤ ਇਹੀ ਆ ਜੀ ਸਿਰ ਸੁੱਟ ਕੇ ਕੰਮ ਜਿਹੜਾ ਉਹ ਕਰਨ ਦਾ, ਤਾਂ ਜੋ ਤੁਹਾਡੇ ਕੰਮ ਤੋਂ ਜਿਹੜੇ ਉਹ ਲੋਕ ਖੁਸ਼ ਰਹਿਣ। ਜੇ ਖੁਸ਼ ਨਹੀਂ ਆ ਤਾਂ ਇੰਪਲੋਇਰ ਦੇ ਕੋਲ ਹਰ ਇੱਕ ਹੱਕ ਹੈਗਾ ਆ ਤੁਹਾਨੂੰ ਜਿਹੜਾ ਆ ਉਹ ਬਾਹਰ ਦਾ ਰਸਤਾ ਦਿਖਾਉਣ ਦਾ। ਉਸ ਦੇ ਵਿੱਚ ਕੋਈ ਫਿਰ ਬਹੁਤੀ ਕਿੰਤੂ ਪਰੰਤੂ ਜਿਹੜੀ ਉਹ ਹੁੰਦੀ ਨਹੀਂ ਹੁੰਦੀ। ਤੇ ਆਪਾਂ ਜਾਂਦੇ ਜਾਂਦੇ ਆਉਣ ਵਾਲੇ ਪ੍ਰੋਗਰਾਮ ਦੱਸਦੇ ਜਾਈਏ, ਤੇ ਨਾਲ ਦੀ ਨਾਲ ਜਿਹੜਾ ਨਗਰ ਕੀਰਤਨ ਬੇਕਰਸਫੀਲਡ ਆ ਰਿਹਾ, ਉੱਥੇ ਉਸ ਵੀਕਐਂਡ ਆਪਾਂ ਸੰਡੇ ਨੂੰ ਸਾਡੀ ਟੀਮ ਜੋ ਆ ਉਹ ਪਹੁੰਚੂਗੀ। ਤੇ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਤੇ ਲੋਕਲ ਜਿਹੜੇ AM ਦੇ ਰੇਡੀਓ ਸੈਟਸ ਵੀ ਤੁਸੀਂ ਲੈ ਸਕਦੇ ਆ। ਤੇ ਪ੍ਰੋਗਰਾਮਾਂ ਬਾਰੇ ਦੱਸਦੇ ਜਾਓ। ਤੇ ਸ਼ਾਮਾਂ ਨੂੰ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਲਾਈਵ ਬੇਕਰਸਫੀਲਡ ਗੁਰੂ ਘਰ ਤੋਂ ਤੁਸੀਂ ਸੁਣਦੇ ਹੋ। ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਕਥਾਵਾਚਕ ਆਏ ਆ, ਬਹੁਤ ਹੀ ਵਧੀਆ ਕਥਾਵਾਚਕ ਹੈ ਜੀ। ਬਿਲਕੁਲ। ਸੋ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਪ੍ਰੋਗਰਾਮ ਉਹ ਆਵੇਗਾ 3 ਤੋਂ ਲੈ ਕੇ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸੱਥ, ਤੇ 4 ਤੋਂ ਲੈ ਕੇ 5:30 ਵਜੇ ਤੱਕ ਵਿਸਰਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਗੁਰਦੁਆਰਾ ਸਾਹਿਬ ਬੇਕਰਸਫੀਲਡ ਜਿਹੜਾ ਵਿਲਸਨ ਰੋਡ ਵਾਲਾ, ਜਿੱਥੇ ਨਗਰ ਕੀਰਤਨ ਆਉਣਾ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ, ਪ੍ਰਕਾਸ਼ ਪੁਰਬ ਨੂੰ ਸਮਰਪਿਤ, ਉੱਥੋਂ ਦਾ ਜਿਹੜਾ ਸਿੱਧਾ ਪ੍ਰਸਾਰਣ ਤੁਹਾਡੇ ਲਈ ਉਹ ਆਪਾਂ ਪੇਸ਼ ਕਰਾਂਗੇ। ਉਹ YouTube ਚੈਨਲ ਦੇ ਉੱਤੇ ਉੱਥੋਂ ਦੀ ਵੀਡੀਓ ਕਵਰੇਜ ਵੀ ਜਿਹੜੀ ਉਹ ਲਗਾਤਾਰ ਚੱਲ ਰਹੀ ਹੈਗੀ ਆ, ਉਹ ਵੀ ਤੁਸੀਂ ਉੱਥੇ ਸਰਵਣ ਕਰ ਸਕਦੇ ਆ, ਦੇਖ ਸਕਦੇ ਹੈਗੇ ਆ। ਤੇ ਸਾਰੇ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ ਵੀ ਉਹ ਪ੍ਰੋਗਰਾਮ ਚੱਲੇਗਾ। ਫਿਰ 8 ਤੋਂ 8:30 ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਆਵੇਗਾ ਜੀ। ਤੇ ਫਿਰ 8:30 ਤੋਂ ਲੈ ਕੇ 10 ਵਜੇ ਦੇ ਦਰਮਿਆਨ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ। ਸੋ ਇੱਦਾਂ ਹੀ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਬਹੁਤ ਸਾਰੀ ਨਵੀਂ ਜਿਹੜੀ ਕਵਰੇਜ ਆ ਜਿਹੜੀ ਯੂਨੀਵਰਸਿਟੀ ਦੀ ਰਹਿ ਗਈ ਸੀਗੀ, ਉਹਦੀਆਂ ਵੀਡੀਓਜ਼ ਲਗਾਤਾਰ ਪੈ ਰਹੀਆਂ ਆ, ਉਹਨਾਂ ਨੂੰ ਵੀ ਜਿਹੜਾ ਉਹ ਤੁਸੀਂ ਦੇਖਣਾ, ਜਿਹੜਾ ਸ਼ੇਅਰ ਕਰਨਾ ਆ ਉਹ ਭੁੱਲਿਓ ਨਾ। ਹੁਣ ਲੈਂਦੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।